ਕਾਰ ਸਾਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 ਟੇਕਨ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਇਹਨਾਂ ਕੋਲ ਉਪਲਬਧ ਹਨ ਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਡਰਾਈਵਰਸ ਨੂੰ 60 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408722 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਸਾਡਾ ਟਰੱਕਿੰਗ ਦਾ ਸ਼ੋਅ ਹੁੰਦਾ ਹੈ ਤੇ ਕੁਝ ਕੁ ਖਬਰਾਂ ਸਾਂਝੀਆਂ ਕਰਕੇ ਫਿਰ ਟਰੱਕਿੰਗ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰਾਂਗੇ ਤੇ ਆਪਾਂ ਸਰੋਤਿਆਂ ਦੀਆਂ ਕਾਲਸ ਵੀ ਜਿਹੜੀਆਂ ਲਵਾਂਗੇ। ਜਿਹੜੇ CNN ਦੇ ਡੌਨ ਲਿਮਨ ਆ, ਉਹ ਕਹਿੰਦੇ ਆ ਵੀ ਸਿਨੇਮਾ ਤੇ ਮੈਂਸ਼ਨ ਜਿਹੜੇ ਦੋਨੋਂ ਸੈਨੇਟਰ ਆ, ਉਹ ਇੱਕ ਤਰ੍ਹਾਂ ਨਾਲ ਰਿਪਬਲਿਕਨ ਵਾਂਗ ਕੰਮ ਕਰ ਰਹੇ ਆ। ਕਿਉਂਕਿ ਕਹਿੰਦੇ ਵੀ ਕਾਂਗਰਸ ਜਿਹੜੀ ਆ ਉਹ ਹੁਣ ਇੱਕ ਤਰ੍ਹਾਂ ਦੇ ਨਾਲ ਦੌੜ ਲਾਈ ਆ ਵੀ ਤਾਂ ਕਿ ਗਵਰਨਮੈਂਟ ਜਿਹੜੀ ਆ ਸ਼ਟ ਡਾਊਨ ਨਾ ਹੋਵੇ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਜਿਹੜਾ ਏਜੰਡਾ ਆ ਉਹ ਬੈਲੈਂਸ ਦੇ ਵਿੱਚ ਬਣਿਆ ਰਹੇ। ਜੀ ਬਿਲਕੁਲ। ਅੱਜ ਕਹਿੰਦੇ ਆ ਵੀ ਡੈਟ ਨੂੰ ਲੈ ਕੇ, ਫੰਡਿੰਗ ਨੂੰ ਲੈ ਕੇ ਅੱਜ ਹਾਊਸ ਦੇ ਵਿੱਚ ਵੋਟ ਜਿਹੜੀ ਉਹ ਵੀ ਹੋਣੀ ਹੈਗੀ ਆ। ਸੋ ਕਾਂਗਰਸ ਦੇ ਵਿੱਚ ਇਹ ਦੌੜ ਲੱਗੀ ਆ। ਉਧਰ ਇਨਫਰਾਸਟ੍ਰਕਚਰ ਬਿੱਲ ਦੇ ਉੱਤੇ ਵੀ ਅੱਜ ਜਿਹੜਾ ਬਾਈ ਪਾਰਟੀਜ਼ਨ ਸੀਗਾ, ਉਸ ਦੇ ਉੱਤੇ ਵੋਟ ਆ ਹਾਊਸ ਦੇ ਵਿੱਚ ਕਰਵਾਉਣੀ ਹੈਗੀ ਆ ਤੇ ਉਸ ਦੇ ਕਾਫੀ ਹਾਲਾਤ ਕਹਿ ਲਓ ਵੀ ਡਾਵਾਂਡੋਲ ਨੇ। ਨੈਂਸੀ ਪਲੋਸੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜਿਹੜਾ ਉਹ ਆਖਿਆ, ਵੀ ਆਰ ਔਨ ਇਟ, ਵੀ ਗੋ ਇਨ ਇਟ ਟੂ ਵਿਨ ਇਟ, ਵੀ ਅਸੀਂ ਜਿੱਤਣ ਦੇ ਲਈ ਜਿਹੜਾ ਉਹ ਜਾ ਰਹੇ ਹਾਂ। ਜਦ ਕਿ ਜਿਹੜੀ ਪ੍ਰੋਗਰੈਸਿਵ ਕਾਕਸ ਆ, ਉਹਨਾਂ ਨੇ ਕਿਹਾ ਸੀਗਾ ਵੀ ਉਸ ਬਿੱਲ ਦੇ ਲਈ ਤਕਰੀਬਨ 60 ਜਿਹੜੇ ਉਹਨਾਂ ਦੇ ਸਾਥੀ ਆ ਉਸ ਦੇ ਅਗੇਂਸਟ ਹੈਗੇ ਆ। ਸੋ ਕਾਫੀ ਮੁਸ਼ਕਿਲ ਜਿਹੜਾ ਆ ਇਸ ਬਿੱਲ ਨੂੰ ਪਾਸ ਕਰਨਾ, ਜਿਹੜਾ ਬਾਈ ਪਾਰਟੀਜ਼ਨ ਬਿੱਲ ਨੂੰ ਪਾਸ ਕਰਨਾ ਹੋਊਗਾ। ਸੋ ਦੋਨੋਂ ਹੀ ਬਿੱਲ ਜਿਨ੍ਹਾਂ ਦੀ ਕੁੱਲ ਲਾਗਤ ਇੱਕ 1.2 ਤੇ ਇੱਕ 3.5 ਟ੍ਰਿਲੀਅਨ ਡਾਲਰ ਦਾ, ਯਾਨੀ ਕਿ 4.7 ਟ੍ਰਿਲੀਅਨ ਡਾਲਰ ਦੀ ਜਿਹੜੇ ਸਪੈਂਡਿੰਗ ਪਲਾਨਸ ਹੈਗੇ ਆ, ਉਹ ਕਹਿੰਦੇ ਆ ਵੀ ਇਸ ਟਾਈਮ ਬਿਲਕੁਲ ਡਾਵਾਡੋਲ ਨੇ। ਇੱਕ ਪਾਸੇ ਜਿਹੜਾ ਜੋ ਮੈਂਸ਼ਨ ਜਿਹੜਾ ਵੈਸਟ ਵਰਜੀਨੀਆ ਤੇ ਕ੍ਰਿਸਟਨ ਸਿਨੇਮਾ ਐਰੀਜ਼ੋਨਾ, ਉਹ 3.5 ਟ੍ਰਿਲੀਅਨ ਡਾਲਰ ਵਾਲੇ, ਤੇ ਦੂਜੇ ਪਾਸੇ ਜਿਹੜੀ ਵਾਸ਼ਿੰਗਟਨ ਦੀ ਹੈਗੀ ਹੈ ਜੀ ਲਾਅ ਮੇਕਰ ਪ੍ਰਮਿਲ ਜਯਾਪਾਲ, ਉਹਨਾਂ ਦੇ ਜਿਹੜੇ ਕਾਕਸ ਹੈਗਾ ਆ ਪ੍ਰੋਗਰੈਸਿਵ ਕਾਕਸ, ਉਹਨਾਂ ਦੀ ਜਿਹੜੀ ਵਿਰੋਧਤਾ 1.2 ਟ੍ਰਿਲੀਅਨ ਡਾਲਰ ਵਾਲੇ ਦੇ ਉੱਤੇ ਆ। ਸੋ ਇਹ ਨਾ ਹੋਵੇ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ। ਇਹ ਬਾਈਡਨ ਹੋਣਾ ਦੇ ਨਾਲ ਜਿਹੜਾ ਉਹ ਨਾ ਹੋ ਜਾਵੇ, ਇਹ ਹੁਣ ਦੇਖਣਾ ਹੋਊਗਾ। ਰਾਈਟ ਨਾਓ ਡੈਮੋਕ੍ਰੇਟਸ ਆਪਸ ਦੇ ਵਿੱਚ ਵੀ ਜਿਹੜੀ ਆ ਉਹ ਯੂਨਿਟੀ ਬਣਾਉਣ ਦੇ ਵਿੱਚ ਨਾਕਾਮਯਾਬ ਰਹਿ ਰਹੇ ਨੇ। ਜੀ ਅਗਲੀ ਖਬਰ ਇੱਕ ਪਾਵਰਬਾਲ ਜਿਹੜਾ ਜੈਕਪਾਟ ਆ, ਹੁਣ 620 ਮਿਲੀਅਨ ਡਾਲਰ ਦਾ ਹੋ ਗਿਆ। ਅਮਰੀਕਾ ਦੀ ਹਿਸਟਰੀ ਦੇ ਵਿੱਚ ਜਿਹੜੇ 10 ਸਭ ਤੋਂ ਵੱਡੇ US ਲੋਟਰੀ ਦੇ ਜੈਕਪਾਟ ਹੋਏ ਆ, ਉਹਨਾਂ ਦੇ ਵਿੱਚੋਂ ਇੱਕ ਹੁਣ ਜਿਹੜਾ
ਆਉਣ ਵਾਲੇ ਦਿਨਾਂ 'ਚ ਹੋਣਾ ਆ, ਇਹ ਹੋ ਗਿਆ ਹੈਗਾ ਆ। $620 ਮਿਲੀਅਨ ਦਾ ਸੈਚਰਡੇ ਜਿਹੜੀ ਰਾਤ ਆ ਸ਼ਨੀਚਰਵਾਰ ਦੀ, ਉਸ ਦਿਨ ਜਿਹੜਾ ਆ ਇਹਦਾ ਡਰਾਅ ਹੋਣਾ ਹੈਗਾ। ਜੀ, ਤੇ ਟਰੱਕਿੰਗ ਦੀਆਂ ਖਬਰਾਂ ਦੇ ਉੱਤੇ ਵੀ ਜਿਹੜੀ ਉਹ ਆਪਾਂ ਨਜ਼ਰ ਜਿਹੜੀ ਉਹ ਮਾਰਾਂਗੇ, ਤੇ ਤੁਸੀਂ ਵੀ ਆਪਣੇ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੇ ਵਿਚਾਰ ਆ, ਗੱਲਬਾਤ ਆ, ਉਹ ਪੇਸ਼ ਕਰ ਸਕਦੇ ਹੋ। ਰਮਨ ਸਿੰਘ ਜੀ ਅੱਜ ਨਿੱਜੀ ਕਾਰਨਾਂ ਕਰਕੇ ਜਿਹੜੇ ਉਹ ਅੱਜ ਆਪਣੇ ਨਾਲ ਜਿਹੜੇ ਉਹ ਨਹੀਂ ਮੌਜੂਦ ਹੈਗੇ, ਪਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਆ ਉਸ ਦੇ ਉੱਤੇ ਜਿਹੜੀ ਉਹ ਜ਼ਰੂਰ ਜਿਹੜੀ ਉਹ ਕਰਾਂਗੇ। ਸੋ ਟਰੱਕਿੰਗ ਦੇ ਉੱਤੇ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ, ਅੱਜ ਦਾ ਜਿਹੜਾ ਮੇਨ ਉਸ ਦੇ ਵਿੱਚ ਜਿਹੜੀ ਸਮੱਸਿਆ ਟਰੱਕਿੰਗ ਵਾਲਿਆਂ ਨੂੰ ਇਹ ਜਿਹੜੀ ਇਸ ਟਾਈਮ ਆ ਰਹੀ ਆ, ਬੋਟਲਨੈਕ ਬਹੁਤ ਜ਼ਿਆਦਾ ਬਣਿਆ ਪਿਆ ਆ। ਸੋ 60 ਤੋਂ ਵੱਧ ਜਿਹੜੇ ਪੋਰਟ 60 ਤੋਂ ਵੱਧ ਜਿਹੜੇ ਕੰਟੇਨਰਾਂ ਨਾਲ ਭਰੇ ਹੋਏ ਸਮੁੰਦਰੀ ਜਹਾਜ਼ ਨੇ, ਉਹ ਇਸ ਟਾਈਮ ਲੌਂਗ ਬੀਚ ਤੇ ਜਿਹੜੇ ਐਲਏ ਦੇ ਪੋਰਟ ਆ, ਉਹਨਾਂ ਉੱਤੇ ਜਿਹੜੇ ਉਹ ਫਸੇ ਪਏ ਹੈਗੇ ਨੇ। ਸੋ ਉਹ ਇੱਕ ਵੱਡੀ ਜਿਹੜੀ ਸਮੱਸਿਆ ਆ, ਵੀ ਉਸ ਦੇ ਨਾਲ ਜਿਹੜੀ ਇਸ ਟਾਈਮ ਜੂਝ ਰਿਹਾ ਹੈਗਾ ਆ। ਸੋ ਵੀ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ, ਪਰ ਇਹ ਆ ਵੀ ਉਹ ਸਾਰੇ ਕਾਸੇ ਦੇ ਕਰਕੇ, ਕਿਉਂਕਿ ਜਲਦੀ ਸਮਾਨ ਪਹੁੰਚਾਉਣਾ ਚਾਹੁੰਦੇ ਆ, ਸੋ ਰੇਟਸ ਅਜੇ ਵੀ ਜਿਹੜੇ ਆ ਉਹ ਕਾਫੀ ਹਾਈ ਚੱਲ ਰਹੇ ਨੇ ਜਿਹੜੇ ਲੋਡਸ ਦੇ। ਸੋ ਉਸੇ ਦੇ ਚੱਲਦਿਆਂ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ, ਮਹੀਨਿਆਂ ਤੋਂ ਇਹ ਗੱਲ ਕਰਦੇ ਆ ਰਹੇ ਆ ਵੀ ਇਹਨਾਂ ਰੇਟਸ ਨੂੰ ਦੇਖਦੇ ਹੋਏ ਜਿਹੜੇ ਰਾਈਟ ਨਾਓ ਬਹੁਤ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਰਹੇ ਨੇ, ਉਹ ਬਹੁਤ ਹੀ ਜ਼ਿਆਦਾ ਮਹਿੰਗੇ ਜਿਹੜੇ ਟਰੱਕ ਆ ਉਹ ਬਾਏ ਕਰ ਰਹੇ ਆ। ਹੁਣ $2 ਲੱਖ ਦਾ ਇਕੱਲਾ ਟਰੱਕ ਜਿਹੜਾ ਆ ਉਹ ਬਾਏ ਕੀਤਾ ਜਾ ਰਿਹਾ ਹੈਗਾ ਆ। 240 ਤੱਕ ਹੋ ਗਿਆ, ਰਾਜਕਨਵੀਰ ਸਿੰਘ ਜੀ ਕਹਿੰਦੇ। ਜੀ, ਸੋ ਉਹੀ ਤੇ ਗੱਲ ਆ। ਸੋ ਇਹ ਕੀ ਸਰਵਾਈਵੇਬਲ ਤਾਂ ਹੈਗਾ ਨਹੀਂ ਆ, ਇਹ ਚੀਜ਼ ਤਾਂ ਟੋਟਲੀ ਸਰਵਾਈਵੇਬਲ ਨਹੀਂ ਆ। ਤੁਸੀਂ ਦੇਖੋ ਵੀ $2.5 ਲੱਖ ਦਾ ਤੁਸੀਂ ਲੈ ਕੇ ਟਰੱਕ, ਫਿਰ ਤੁਸੀਂ ਪਿੱਛੇ ਨਾਲ ਜਾਂ ਰੀਫਰ ਲਓਗੇ ਜਾਂ ਜਿਹੜਾ ਵੀ ਤੁਸੀਂ ਜਿਹੜਾ ਉਹ ਨਾਲ ਲੈਣਾ ਹੈਗਾ ਆ, ਸੋ ਉਸ ਦੇ ਲਈ ਬੜੀ ਜਿਹੜੀ ਉਹ ਵੱਡੀ ਪ੍ਰੋਬਲਮ ਹੈਗੀ ਆ। ਉਹ ਵੈਸੇ ਨਹੀਂ ਜਿਹੜੇ ਮਿਲ ਰਹੇ, ਉਹ ਵੀ ਘੱਟ ਜਿਹੜੇ ਮਿਲ ਰਹੇ ਆ, ਤੇ ਉਹ ਵੀ ਮਹਿੰਗੇ ਬਹੁਤ ਜ਼ਿਆਦਾ ਜਿਹੜੇ ਉਹ ਹੋ ਗਏ ਆ। ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਆ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਰਹੀਆਂ ਹੈਗੀਆਂ ਆ। ਸੋ ਕਿੱਦਾਂ ਜਿਹੜਾ ਉਹ ਸਰਵਾਈਵ ਲੌਂਗ ਰਨ ਦੇ ਵਿੱਚ ਜਿਹੜਾ ਉਹ ਹੋ ਸਕਦਾ ਹੈ। ਸੋ ਜ਼ਰੂਰ ਇਸ ਦੇ ਉੱਤੇ ਸੋਚਣ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਉੱਤੋਂ ਟਰੱਕ ਸਾਰੇ ਜਾਣੇ ਜਿਹੜੇ ਉਹ ਲਈ ਜਾ ਰਹੇ ਆ, ਜਿਹਨੇ ਤੇ ਆਪ ਚਲਾਉਣਾ ਉਹਦੇ ਲਈ ਤਾਂ ਚਲੋ ਇੱਕ ਵੱਖਰੀ ਡਿਫਰੈਂਟ ਜਿਹੜੀ ਉਹ ਗੱਲ ਆ, ਉਹ ਵੀ ਰਾਈਟ ਨਾਓ ਸਿਚੁਏਸ਼ਨ ਇੱਦਾਂ ਦੀ ਜਿੱਦਾਂ ਆਪਾਂ ਗੱਲ ਕਰਕੇ ਹਟੇ ਵੀ ਮਹਿੰਗਾ ਬਹੁਤ ਜ਼ਿਆਦਾ ਆ, ਵੀ ਉਹਦਾ ਕੋਈ ਫਾਇਦਾ ਹੈ ਜਾਂ ਨਹੀਂ, ਇਹ ਜ਼ਰੂਰ ਦੇਖਣ ਵਾਲੀ ਗੱਲ ਆ। ਤੇ ਲੌਂਗ ਟਰਮ ਕੀ ਫਾਇਦਾ ਹੈ, ਤੇ ਬਾਕੀ ਜਿਹੜੀਆਂ ਕੰਪਨੀਆਂ ਵਾਲੇ ਟਰੱਕ ਜਿਹੜੇ ਬਾਏ ਕਰ ਰਹੇ ਆ, ਉਹਨਾਂ ਨੂੰ ਡਰਾਈਵਰ ਨਹੀਂ ਮਿਲ ਰਹੇ, ਤੇ ਜਦੋਂ ਡਰਾਈਵਰ ਉਹਨਾਂ ਨੂੰ ਮਿਲਦਾ ਆ, ਉਹ ਬਿਲਕੁਲ ਨੌਜਵਾਨ ਹੁੰਦਾ ਆ, ਇਨਐਕਸਪੀਰੀਅੰਸਡ ਹੁੰਦਾ ਆ, ਤੇ ਫਿਰ ਆਪਾਂ ਦੇਖਦੇ ਹਾਂ ਵੀ ਐਕਸੀਡੈਂਟ ਦੇ ਉੱਤੇ ਐਕਸੀਡੈਂਟ ਜਿਹੜਾ ਆ ਉਹ ਚੜ੍ਹ ਜਾਂਦਾ ਆ। ਉਹ ਬਹੁਤ ਜ਼ਿਆਦਾ ਜਿਹੜੇ ਉਹ ਹੋ ਰਹੇ ਆ। ਉਹ ਇਸ ਵੇਲੇ ਇੱਕ ਸਪਾਇਰਲ ਦੇ ਵਿੱਚ ਜਿਹੜੇ ਆ ਸਰਕਲ, ਅਜਿਹਾ ਸਰਕਲ ਦੇ ਵਿੱਚ ਅਮਰੀਕਾ ਦੀ ਜਿਹੜੀ ਟਰੱਕਿੰਗ ਇੰਡਸਟਰੀ ਜਿਹੜੀ ਉਹ ਲੰਘ ਰਹੀ ਆ, ਜਿੱਥੇ ਕਾਫੀ ਵੱਡੀ ਜਿਹੜੀ ਸਮੱਸਿਆ ਆਈ ਹੋਈ ਆ। ਸੋ ਇਹ ਨਹੀਂ ਸਮਝ ਆ ਰਿਹਾ ਵੀ ਇਸ ਦਾ ਸੋਲਿਊਸ਼ਨ ਜਿਹੜਾ ਆ ਉਹ ਜਲਦ ਕਿਤੇ ਆ ਸਕੇਗਾ ਜਾਂ ਨਹੀਂ। ਜੀ, ਅਗਲੀ ਖਬਰ ਇੱਕ ਟਰੱਕਰ ਦੇ ਸੰਬੰਧ ਦੇ ਵਿੱਚ ਆ ਰਹੀ ਆ। ਕਹਿੰਦੇ ਵੀ ਉਸ ਨੇ ਨੈਲਸਨ ਗਾਰਸੀਆ ਮਾਰਟੀਨਸ 40 ਸਾਲਾਂ ਦਾ, ਕਹਿੰਦੇ ਵੀ ਇਹ ਕੈਲੀਫੋਰਨੀਆ ਦਾ ਟਰੱਕਰ ਆ। ਇਸ ਨੇ $14 ਮਿਲੀਅਨ ਵਰਥ ਆਫ ਫੈਂਟਨਲ ਜਿਹੜੀ ਆ, ਉਹ ਜਿਹੜਾ ਸਟਰ ਬ੍ਰਿਜ ਹੈਗਾ ਆ ਉਹਦੇ ਤੋਂ ਨਿਗਾਈ ਸੀ, ਤੇ ਸਿਰਫ $6,000 ਇਹਨੂੰ ਮਿਲਣਾ ਸੀ। ਸੋ ਉਹਨੂੰ 3.5 ਸਾਲ ਦੀ ਸਜ਼ਾ ਦਿੱਤੀ ਗਈ ਆ। 5 ਨਿਆਣਿਆਂ ਦਾ ਇਹ ਬਾਪ ਹੈਗਾ ਆ। ਮੈਸਾਚੂਸੇਟਸ ਸਟੇਟ ਦੇ ਵਿੱਚ ਇਹ ਕੇਸ ਚੱਲ ਰਿਹਾ ਸੀ। ਐਲ ਸੈਲਵਾਡੋਰ ਤੋਂ ਬਿਲੋਂਗ ਕਰਦਾ। ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਵੀ ਇਹਦੀ ਕਿੰਨੀ ਕੀਮਤ ਆ, ਤੇ ਕਿੱਦਾਂ ਦੀ ਜਿਹੜੀ ਆਪਾਂ ਡਰੱਗ ਕਹਿ ਸਕਦੇ ਹੈਗੇ ਆ, ਵੀ ਮੈਨੂੰ ਤਾਂ ਸਿਰਫ ਪੈਸੇ ਚਾਹੀਦੇ ਸੀ, ਮੇਰੇ 5 ਨਿਆਣੇ ਆ, ਤੇ ਮੈਂ $6,000 ਬਦਲੇ ਜਿਹੜਾ ਆ ਇਹਨੂੰ ਨਗਾਉਣ ਦੇ ਲਈ ਜਿਹੜਾ ਆ ਟਰੱਕ ਦੀ ਡਰਾਈਵਰੀ ਕੀਤੀ। ਤੇ ਜੱਜ ਨੇ ਕੁਛ ਕੁ ਜਿੱਦਾਂ ਲੱਗਿਆ ਵੀ ਹੋ ਸਕਦਾ ਇਹ ਬੰਦੇ ਨੂੰ ਸੱਚਮੁੱਚ ਹੀ ਪਤਾ ਨਹੀਂ ਸੀ ਵੀ ਇਹਦੀ ਕੀਮਤ ਕਿੰਨੀ ਆ ਤੇ ਕਿਹੜੀ ਚੀਜ਼ ਹੈਗੀ ਆ। ਸੋ ਉਹਦੇ ਕਰਕੇ ਸਜ਼ਾ ਬੜੀ ਘੱਟ ਦਿੱਤੀ ਆ। 3.5 ਸਾਲ ਦੀ ਸਜ਼ਾ ਜਿਹੜੀ ਆ ਦਿੱਤੀ ਹੈਗੀ ਆ। $14 ਮਿਲੀਅਨ ਦੀ ਜਿਹੜੀ ਸੀ ਫੈਂਟਲਿਨ, ਇਹਦੇ ਨਾਲ ਤੁਸੀਂ ਦੇਖੋ ਵੀ ਕਿੰਨੇ ਜਾਣਿਆਂ ਦੀ ਮੌਤ ਹੋਣੀ ਸੀ। ਜੀ, ਬਿਲਕੁਲ ਇਹ ਬਹੁਤ ਵੱਡੀ ਜਿਹੜੀ ਸਮੱਸਿਆ ਹੈ ਉਸ ਦੇ ਵਿੱਚੋਂ ਜਿਹੜੀ ਇਹ ਚੀਜ਼ਾਂ ਹੈਗੀਆਂ, ਬਹੁਤ ਜ਼ਿਆਦਾ ਸਮਗਲਿੰਗ ਆ ਡਰੱਗ ਦੀ ਜਿਹੜੀ ਉਹ ਹੁੰਦੀ ਆ, ਤੇ ਟਰੱਕਰਜ਼ ਅਕਸਰ ਇਸ ਚੀਜ਼ ਦੇ ਵਿੱਚ ਜਿਹੜੇ ਉਹ ਆਉਂਦੇ ਨੇ, ਕਿਉਂਕਿ ਬਾਰਡਰ ਜਿਹੜੇ ਆ ਉਹ ਉਹਦੇ ਵਿੱਚ ਆਉਣ ਜਾਣ ਦਾ ਇਹਨਾਂ ਦਾ ਰੋਜ਼ ਦਾ ਜਿਹੜਾ ਉਹ ਕੰਮ ਹੁੰਦਾ ਹੈ। ਤੇ ਕਿੰਨੀਆਂ ਵਾਰੀ ਜਿਹੜੇ ਆਪਾਂ ਦੇਖਦੇ ਹਾਂ ਵੀ ਟਰੱਕ ਜਿਹੜਾ ਆ ਉਹ ਡਰਾਈਵ ਕਰ ਰਹੇ ਜਿਹੜੇ ਲੋਕ ਆ ਉਹ ਇਸ ਦੇ ਵਿੱਚ
ਫੜੇ ਜਾਂਦੇ ਨੇ ਇੰਟਰਨੈਸ਼ਨਲ ਸਮਗਲਿੰਗ ਦੇ ਵਿੱਚ। ਤੇ ਸੋ ਤੁਸੀਂ ਵੀ ਆਪਣੇ ਵਿਚਾਰ ਜਾਂ ਜਿਹੜੀ ਆ ਟਰੱਕਿੰਗ ਦੇ ਬਾਬਤ ਜਿਹੜੀ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਜਿਹੜੀ ਉਹ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਨੰਬਰ ਹੈਗਾ ਜੀ 408 272 5200 4082725200 ਜੀ। ਦੇ ਸੋ ਉੱਤੇ। ਬਿਲਕੁਲ ਰਾਜਕਰਮਵੀਰ ਸਿੰਘ ਜੀ, ਅੱਜ ਆਪਾਂ ਜਿੰਨੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਹੈਗੇ ਆ, ਉਹਨਾਂ ਨੂੰ ਕੋਈ ਨਾ ਕੋਈ ਟੈਕਨੀਕਲ ਕੁਐਸਚਨ ਹੁੰਦੇ ਆ, ਉਹਨਾਂ ਦੇ ਆਨਸਰ ਰਮਨ ਜੀ ਦਿੰਦੇ ਰਹਿੰਦੇ ਆ। ਅੱਜ ਆਪਣੇ ਜਿਹੜੇ ਟਰੱਕਰ ਭਰਾ ਹੈਗੇ ਆ, ਉਹਨਾਂ ਨੂੰ ਕੁਐਸਚਨ ਪੁੱਛਾਂਗੇ ਜਿਹੜੇ ਖਾਸ ਕਰਕੇ ਪ੍ਰੋਫੈਸ਼ਨਲ ਹੈਗੇ ਆ, ਪੁਰਾਣੇ 5, 7, 10 ਸਾਲ ਤੋਂ ਚਲਾ ਰਹੇ ਆ। ਕਿਉਂਕਿ ਆਪਾਂ ਕਹਿ ਤਾਂ ਬਹੁਤ ਰਹੇ ਆ ਵੀ ਦੇਖੋ ਜੀ, ਲਾਇਸੈਂਸ ਵੀ ਇੱਦਾਂ ਹੀ ਲਈ ਜਾ ਰਹੇ ਆ, ਬੜੇ ਯੰਗ ਨੇ ਜਿਹੜੇ ਨਿਆਣੇ ਆ ਉਹ ਲਾਇਸੈਂਸ ਲੈ ਰਹੇ ਆ। ਸੋ ਹਟਣਾ ਤਾਂ ਕਿਸੇ ਨੇ ਨਹੀਂ। ਜੇ ਹੁਣ ਮੰਨ ਲਓ ਵੀ ਆਪਾਂ ਇੱਕ ਕੁਐਸਚਨ ਹੀ ਪਾਉਂਦੇ ਆ, ਜਿੰਨੇ ਸਾਡੇ ਜਿਹੜੇ ਸਰੋਤੇ ਸੁਣ ਰਹੇ 19 ਸਾਲਾਂ ਦਾ ਜਾਂ 19.5 ਸਾਲਾਂ ਦਾ ਜਿਹੜਾ ਆਪਣਾ ਜਵਾਕ ਆ, ਉਹ ਟਰੱਕ ਦਾ ਲਾਇਸੈਂਸ ਲੈ ਲੈਂਦਾ ਯੂਟਾ ਦੇ ਵਿੱਚ $800 ਦੇ ਕੇ, ਤੇ ਉਹ ਮੁੜ ਕੇ ਹੁਣ ਟਰੱਕ ਤੇ ਚੜ੍ਹ ਜਾਂਦਾ। ਸੋ ਉਸ ਨੂੰ ਜਿਹੜਾ ਸੇਫਲੀ ਟਰੱਕ ਚਲਾਉਣ ਦੇ ਲਈ ਕੀ ਕਰਨਾ ਚਾਹੀਦਾ? ਜੇ ਆਪਾਂ ਕਹੀ ਜਾਵਾਂਗੇ ਨਹੀਂ ਯਾਰ ਇਹ ਗਲਤ ਕੰਮ ਕਰ ਰਿਹਾ ਤੇ ਹਟਦੇ ਹੈ ਨਹੀਂ, ਆਪਾਂ ਦੇਖਿਆ ਹੀ ਆ ਪਿਛਲੇ ਕਿੰਨੇ ਸਾਲਾਂ ਤੋਂ ਰੌਲਾ ਪਾਉਂਦੇ ਆ। ਪਰ ਜਿਹੜੇ ਐਕਸਪੀਰੀਅੰਸ ਡਰਾਈਵਰ ਆ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਉਹਨਾਂ ਨੂੰ ਇੱਕਦਮ ਜਿਹੜੇ ਲੌਂਗ ਹਾਲ ਵਾਲੇ ਟਰੱਕਿੰਗ ਦੇ ਉੱਤੇ ਚੜ੍ਹਨਾ ਚਾਹੀਦਾ, ਲੋਕਲ ਚਲਾਉਣਾ ਚਾਹੀਦਾ, ਮਿੱਟੀ ਵਾਲਾ ਚਲਾਉਣਾ ਚਾਹੀਦਾ, ਜਾਂ 2 ਸਾਲ ਕੋਈ ਹੋਰ ਕੰਮ ਕਰ ਲੈ, ਡੋ ਡੈਸ਼ ਜਾਂ ਊਬਰ ਈਟ? ਉਹ ਜ਼ਰੂਰ ਤੁਸੀਂ ਆਪਣੇ ਜਿਹੜੇ ਐਕਸਪੀਰੀਅੰਸਡ ਆ ਉਹ ਸੁਜੈਸ਼ਨ ਦਿਓ ਵੀ ਉਹਨੂੰ ਕਿਸ ਤਰ੍ਹਾਂ ਜਿਹੜਾ ਆ ਅੱਗੇ ਜਿਹੜਾ ਜਦੋਂ ਟਰੱਕਿੰਗ ਤਾਂ ਚਲਾਣੀ ਆ, ਤੇ ਉਹਦੇ ਲਈ ਸੇਫਲੀ, ਤਾਂ ਕਿ ਉਹ ਹਰਟ ਵੀ ਨਾ ਹੋਵੇ, ਤੇ ਆਪਣੇ ਜਿਹੜੇ ਤੁਹਾਡਾ ਨਿੱਜੀ ਤਜਰਬਾ ਆ ਉਹਦੇ ਬਾਰੇ ਆਪਣੇ ਜਿਹੜੇ ਵਿਚਾਰ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਾਡਾ ਲਾਈਵ ਸ਼ੋਅ ਚੱਲ ਰਿਹਾ, ਕਾਲ ਕਰਕੇ ਦੱਸ ਸਕਦੇ ਹੋ 408 272 5200 ਤੇ 408 272 5200। ਜੀ ਬਿਲਕੁਲ ਇਹ ਤਾਂ ਜਿਹੜਾ ਹਰਜੋਤ ਸਿੰਘ ਜੀ ਕਾਫੀ ਚੈਲੰਜਿੰਗ ਜਿਹੜਾ ਇੱਕ ਇਸ ਟਾਈਮ ਸਥਿਤੀ ਆਪਣੇ ਪੂਰੀ ਕਮਿਊਨਿਟੀ ਦੇ ਸਾਹਮਣੇ, ਟਰੱਕਿੰਗ ਇੰਡਸਟਰੀ ਦੇ ਸਾਹਮਣੇ ਜਿਹੜੀ ਉਹ ਬਣੀ ਪਈ ਹੈਗੀ ਆ ਵੀ ਨੌਜਵਾਨ ਆਉਣ ਜੀ ਸਦਕੇ ਆਉਣ, ਪਰ ਸੇਫਟੀ ਦਾ ਪ੍ਰੀਕਾਸ਼ਨ ਦਾ ਜਿਹੜਾ ਉਹ ਧਿਆਨ ਨਹੀਂ ਰੱਖ ਰਹੇ। ਹੁਣ ਹਰਜੋਤ ਸਿੰਘ ਜੀ ਤੁਸੀਂ ਕਹਿੰਦੇ ਆ ਵੀ 2 ਸਾਲ ਸਟੋਰ ਦੇ ਉੱਤੇ ਕੰਮ ਕਰ ਲਏ ਜਾਂ ਉੱਦਾਂ ਕਰ ਲਏ। ਹੁਣ ਆਪ ਆਪਾਂ ਕਹਿੰਦੇ ਆ ਵੀ $10,000 ਤੱਕ ਜਿਹੜਾ ਉਹ ਬਣਦਾ ਹੈ, ਉਹਨੇ ਕਹਿਣਾ ਵੀ ਮੈਂ ਕਿਉਂ ਕਰਾਂ ਭਾਈ ਸਟੋਰ ਤੇ ਕੰਮ, ਜੀ, ਇੰਨੇ ਡਾਲਰ ਜਿਹੜੇ ਉਹ ਬਣਦੇ ਆ। ਤੇ ਲਾਲਚ ਵੀ ਆ ਜਾਂਦਾ ਆ। ਫਿਰ ਕਹਿੰਦੇ ਵੀ ਅਸੀਂ ਲੱਖਾਂ ਰੁਪਈਏ ਲਾ ਕੇ ਆਏ ਆ, ਇਸ ਲਈ ਕਹਿੰਦੇ ਵੀ ਅਸੀਂ ਜਿਹੜਾ ਉਹ ਚਲਾਉਣਾ ਆ। ਪਰ ਇਹ ਚੀਜ਼ ਜਿਹੜੀ ਸਮਝਣ ਦੀ ਇਸ ਚੀਜ਼ ਦੇ ਵਿੱਚ ਜ਼ਰੂਰਤ ਆ ਵੀ ਜੇ ਲੱਖਾਂ ਰੁਪਈਏ ਲਾਏ ਆ ਤੇ ਲੱਖਾਂ ਹੀ ਜਿਹੜੇ ਰੁਪਈਏ ਲਾਉਣੇ ਆ, ਕਰਜ਼ਾ ਜਿਹੜਾ ਲਾਉਣਾ ਉਹ ਰਾਤੋਂ ਰਾਤ ਤਾਂ ਲੈਣਾ ਨਹੀਂ, ਉਸ ਜੀ, ਨੂੰ ਸਮਾਂ ਹੀ ਲੱਗਦਾ ਆ। ਜਿੱਦਾਂ ਇਹ ਆਏ ਨੇ ਉਦਾਂ ਹੀ ਉਸ ਤੋਂ ਪਹਿਲਾਂ ਕਈ ਹੋਰ ਆਏ ਹੋਣਗੇ, ਉਹਨਾਂ ਨੇ ਵੀ ਹੌਲੀ-ਹੌਲੀ ਜਿਹੜੇ ਉਹ ਲਾਏ ਹੋਣਗੇ। ਜੀ। ਉਹ ਸੋ ਇੱਕ ਸਬਰ ਤਾਂ ਦਾ ਇਹ ਆਪਾਂ ਕੁਐਸਚਨ ਰੱਖਣਾ, ਤੇ ਦੂਜਾ ਇਹ ਰੱਖਣਾ ਜਿਹੜੇ ਟਰੱਕਰਸ ਆ, ਜਦੋਂ ਨਵਾਂ ਟਰੱਕ ਡਰਾਈਵਰ ਆ, ਤੁਸੀਂ ਕਿਸੇ ਵੀ ਕੰਪਨੀ ਦੇ ਟਰੱਕ ਦੇ ਉੱਤੇ ਚੜ੍ਹ ਜਾਂਦੇ ਆ, ਤੇ ਤੁਹਾਨੂੰ ਕਿਹੜੀ ਚੀਜ਼ ਦੇਖਣੀ ਚਾਹੀਦੀ ਆ? ਕਿਉਂਕਿ ਪ੍ਰੋਬਲਮ ਕੀ ਆ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਜੇ ਤੁਸੀਂ 22 ਸਾਲ ਤੋਂ ਥੱਲੇ ਆ, 95% ਇੰਸ਼ੋਰੈਂਸ ਕੰਪਨੀਆਂ ਤੁਹਾਡੇ ਡਰਾਈਵਰ ਨੂੰ ਨਹੀਂ ਲੈਂਦੀਆਂ ਹੈਗੀਆਂ। ਤੇ ਜਿਹੜੀਆਂ ਲੈਂਦੀਆਂ ਆ, ਤੇ ਉਹ ਇੱਕ ਟਰੱਕ ਦੀ ਜਿਹੜੀ ਇੰਸ਼ੋਰੈਂਸ ਆ ਉਹ 45, 50 ਹਜ਼ਾਰ ਡਾਲਰ ਤੱਕ ਹੁੰਦੀ ਆ। ਸੋ ਬਹੁਤ ਵਾਰ ਦੇਖਣ ਚ ਆਇਆ ਵੀ ਬੰਦਾ ਜਿਹੜਾ ਡਰਾਈਵਰ ਆ ਉਹ ਟਰੱਕ ਤੇ ਚੜਿਆ ਹੁੰਦਾ, ਉਹਦਾ ਨਾਂ ਹੀ ਨਹੀਂ ਹੁੰਦਾ ਇੰਸ਼ੋਰੈਂਸ ਦੇ ਵਿੱਚ, ਤੇ ਮੁੜ ਕੇ ਲੇਟਰ ਔਨ ਕੋਈ ਮੇਜਰ ਐਕਸੀਡੈਂਟ ਜਾਂ ਮਾਈਨਰ ਵੀ ਹੋ ਜਾਂਦਾ, ਉਹਦੇ ਰੈਕਡ ਤੇ ਆਉਂਦਾ, ਤੇ ਇੰਸ਼ੋਰੈਂਸ ਕੰਪਨੀਆਂ ਕਵਰ ਨਹੀਂ ਕਰਦੀਆਂ। ਸੋ ਉਹ ਚੀਜ਼ ਵੀ ਜਿਹੜਾ ਡਰਾਈਵਰ ਆ ਆਪਣੇ, ਚਲੋ ਕਈ ਤਾਂ ਭੋਲੇ ਵੀ ਕਹਿ ਸਕਦੇ ਆ, ਉਹ ਨਵਿਆਂ ਨੂੰ ਪਤਾ ਨਹੀਂ ਹੁੰਦਾ। ਇਹ ਜ਼ਰੂਰ ਵੀ ਤੁਸੀਂ ਚੀਜ਼ ਚੈੱਕ ਕਰੋ ਵੀ ਜਦੋਂ ਤੁਸੀਂ ਐਜ਼ ਏ ਡਰਾਈਵਰ ਕਿਸੇ ਕੰਪਨੀ 'ਚ ਲੱਗ ਰਹੇ ਆ, ਕਿ ਤੁਹਾਡਾ ਨਾਂ ਇੰਸ਼ੋਰੈਂਸ ਪਾਇਆ ਗਿਆ ਹੈ। ਇਹ ਬਹੁਤ ਜ਼ਰੂਰੀ ਗੱਲ ਹੈਗੀ ਆ। ਜੀ। ਜੀ, ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਆਪਾਂ ਸਰੋਤਿਆਂ ਦੀਆਂ ਕਾਲਸ ਲਵਾਂਗੇ 408 272 5200। ਜੀ ਹਰਜੋਤ ਸਿੰਘ ਜੀ ਕਾਲਸ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਮਹਾਓ ਇੱਦਾਂ ਲੱਗ ਰਿਹਾ ਵੀ ਕੁਛ ਲਾਈਨਸ ਦੇ ਵਿੱਚ ਮੇਬੀ ਪ੍ਰੋਬਲਮ ਓਕੇ। ਆ, ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਨਹੀਂ ਜਿਹੜੀ ਉਹ ਸੁਣ ਰਹੀ ਸੀ, ਪਰ ਚਲੋ ਟਰਾਈ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਚਰਨਜੀਤ ਸੋਹਤਾ ਜੀ, ਸਤਿ ਸ਼੍ਰੀ ਅਕਾਲ। ਹੈਲੋ ਚਰਨਜੀਤ ਜੀ। ਜੀ ਮੈਨੂੰ ਲੱਗਦਾ, ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਮੈਨੂੰ ਲੱਗ ਰਿਹਾ ਜੀ ਸ਼ਾਇਦ ਕੋਈ ਦਿੱਕਤ, ਕੋਈ ਪ੍ਰੋਬਲਮ ਹੈਗੀ ਹੈ, ਜਿਸ ਕਰਕੇ
ਜਿਹੜੀਆਂ ਲਾਈਨਸ ਆ ਉਹ ਕਨੈਕਟ ਜਿਹੜੀਆਂ ਉਹ ਨਹੀਂ ਹੋ ਰਹੀਆਂ। ਤੇ ਚਲੋ ਉਮੀਦ ਕਰਦੇ ਹਾਂ ਵੀ ਇਹ ਜਿਹੜੀ ਲਾਈਨਸ ਦੀ ਸਮੱਸਿਆ ਹੈ ਉਹ ਜਲਦੀ ਹੱਲ ਹੋਵੇ ਤੇ ਫਿਰ ਆਪਾਂ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਡੈਫੀਨਿਟਲੀ ਨਾਲ ਦੇ ਨਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਜੀ ਹਰਜੋਤ ਸਿੰਘ ਜੀ। ਜੀ, ਬਿਲਕੁਲ। ਸੋ ਜਿਸ ਤਰ੍ਹਾਂ ਮੈਂ ਦੱਸ ਹੀ ਰਿਹਾ ਵੀ 2 ਮੇਜਰ ਜਿਹੜੇ ਇਸ ਵੇਲੇ ਇਸ਼ੂਜ਼ ਹੈਗੇ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਡਰਾਈਵਰਸ ਨੂੰ ਲੈ ਕੇ। ਇੱਕ ਤਾਂ ਇਹ ਆ ਵੀ ਜਿਹੜੇ ਨਵੇਂ ਡਰਾਈਵਰ ਆ ਰਹੇ ਆ, ਕਿੰਨੀ ਕੁ ਟ੍ਰੇਨਿੰਗ ਲੈਂਦੇ ਆ, ਕੀ ਏਜ ਹੈਗੀ ਆ ਉਹਨਾਂ ਦੀ, ਕਿੱਦਾਂ ਲਾਇਸੈਂਸ ਲੈਂਦੇ ਆ। ਤੇ ਦੂਸਰਾ ਹੈਗਾ ਜਦੋਂ ਤੁਸੀਂ ਲਾਇਸੈਂਸ ਲੈ ਲਿਆ, ਫਿਰ ਤੁਸੀਂ ਜਿਹੜਾ ਟਰੱਕਿੰਗ ਸ਼ੁਰੂ ਕਰਨੀ ਆ, ਕਿਸੇ ਕੰਪਨੀ ਦੇ ਨਾਲ ਸ਼ੁਰੂ ਕਰਨੀ ਆ, ਵੀ ਤੁਹਾਨੂੰ ਜਿਹੜਾ ਆ ਕੀ ਚੈੱਕ ਕਰਨਾ ਚਾਹੀਦਾ? ਇਕੱਲਾ ਇਹੀ ਨਾ ਦੇਖੋ ਵੀ ਤੁਹਾਡਾ ਚੈੱਕ ਹੈਗਾ ਆ, ਵੀ ਜੀ ਹਾਂ, ਵੀ ਮੈਨੂੰ ਚੈੱਕ ਆਉਣਾ ਹੁਣ ਸ਼ੁਰੂ ਹੋ ਗਿਆ। ਇਹ ਵੀ ਦੇਖੋ ਵੀ ਜਿਹੜੀ ਇੰਸ਼ੋਰੈਂਸ ਕੰਪਨੀ ਆ, ਸੋਰੀ, ਜਿਹੜੀ ਟਰੱਕ ਦੀ ਇੰਸ਼ੋਰੈਂਸ ਆ, ਉਹਦੇ ਵਿੱਚ ਤੁਹਾਡਾ ਨਾਂ ਹੈਗਾ ਆ। ਤੁਸੀਂ ਜਿਹੜਾ ਬਹੁਤ ਵਾਰ ਆਪਾਂ ਦੇਖਦੇ ਹਾਂ ਵੀ ਜਦੋਂ ਡਰਾਈਵਰ ਦਾ ਐਕਸੀਡੈਂਟ ਹੁੰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇੰਸ਼ੋਰੈਂਸ ਕਿੱਥੇ ਆ, ਕਿਹੜੀ ਕੰਪਨੀ 'ਚ ਆ। ਉਹਦੀ ਤੁਸੀਂ ਫੋਟੋ ਖਿੱਚ ਕੇ ਰੱਖੋ, ਆਪਣੇ ਫੋਨ 'ਚ ਪਾ ਲਓ। ਮੇਕ ਸ਼ੋਰ ਕਰੋ ਜਿਹੜੀ ਕੰਪਨੀ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਵੀ ਭਈ ਮੈਨੂੰ ਪ੍ਰੂਫ ਸ਼ੋ ਕਰੋ ਵੀ ਮੇਰਾ ਨਾਂ ਜਿਹੜਾ ਇੰਸ਼ੋਰੈਂਸ ਦੇ ਵਿੱਚ ਹੈਗਾ ਆ। ਜੇ ਕੱਲ੍ਹ ਨੂੰ ਕੁਛ ਹੋ ਗਿਆ ਤੇ ਘੱਟੋ ਘੱਟ ਤੁਹਾਡਾ ਲਾਇਸੈਂਸ ਤਾਂ ਨਾ ਸਸਪੈਂਡ ਹੋਊਗਾ ਜਾਂ ਕੋਈ ਹੋਰ ਪ੍ਰੋਬਲਮ ਨਾ ਹੋਊਗੀ। ਤੇ ਬਾਕੀ ਜਿਹੜਾ AV5 ਵਾਲਾ ਆ, ਉਹ ਵੀ ਨਹੀਂ ਆਪਾਂ ਮੰਨਦੇ ਹੈਗੇ, ਸਾਨੂੰ ਪਤਾ ਹੀ ਆ ਭਈ ਸਾਰੇ ਇਹ ਹਜੇ ਇਹ ਕਹੀ ਜਾਂਦੇ ਆ ਵੀ ਜਿਹੜਾ 1099 ਲੈਣਾ ਆ। ਉਹ ਤੇ ਜਦੋਂ ਫਿਰ ਮੇਜਰ ਐਕਸੀਡੈਂਟ ਹੁੰਦਾ ਆ, ਕਿਸੇ ਦੇ ਸੱਟ ਲੱਗ ਜਾਂਦੀ ਆ, ਫਿਰ ਉਹ ਕਿਉਂਕਿ ਤੁਸੀਂ ਪੇਰੋਲ ਤੇ ਨਹੀਂ ਹੁੰਦੇ, ਤੁਹਾਡੀ ਵਰਕਰਸ ਕੌਮ ਨਹੀਂ ਹੁੰਦੀ ਤੇ ਉਹ ਤੁਹਾਡੀ ਜਿਹੜੀ ਕਵਰੇਜ ਨਹੀਂ ਹੁੰਦੀ। ਜੀ ਸੋ ਬਹੁਤ ਸਾਰੇ ਲੋਕ ਕਾਲ ਕਰ ਰਹੇ ਆ, ਮਾਫੀ ਚਾਹੁੰਦੇ ਆ, ਫੋਨ ਲਾਈਨਸ ਨੂੰ ਕੋਈ ਜਿਹੜੀ ਪ੍ਰੋਬਲਮ ਆ, ਤੁਹਾਡੀ ਆਵਾਜ਼ ਜਿਹੜੀ ਆ ਉਹ ਨਹੀਂ ਆ ਰਹੀ ਹੈਗੀ। ਤੇ ਚਲੋ ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਟਰਾਈ ਕਰਦੇ ਆ ਵੀ ਜਿਹੜਾ ਫੋਨ ਸਿਸਟਮ ਆ ਉਦੋਂ ਤੱਕ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਾਵੇ। ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਜੀ। ਮਾਫੀ ਚਾਹੁੰਦੇ ਆ, ਪ੍ਰੋਬਲਮ ਜਿਹੜੀ ਆ ਫੋਨ ਲਾਈਨਸ ਦੀ ਅਜੇ ਵੀ ਜਿਹੜੀ ਉਹ ਚੱਲ ਰਹੀ ਆ, ਜਿਸ ਕਰਕੇ ਕਾਲਸ ਜਿਹੜੀਆਂ ਉਹ ਅਸੀਂ ਨਹੀਂ ਲੈ ਪਾ ਰਹੇ। ਉਹਨਾਂ ਦੀ ਆਵਾਜ਼ ਸਾਨੂੰ ਸੁਣ ਰਹੀ ਹੈ ਪਰ ਉਹਨਾਂ ਨੂੰ ਸਾਡੀ ਆਵਾਜ਼ ਜਿਹੜੀ ਉਹ ਨਹੀਂ ਸੁਣ ਰਹੀ। ਸੋ ਕੋਈ ਨਾ ਕੋਈ ਜਿਹੜੀ ਆ ਦਿੱਕਤ ਪਰੇਸ਼ਾਨੀ, ਕੁਛ ਪ੍ਰੋਬਲਮ ਜਿਹੜੀ ਇਸ ਦੇ ਵਿੱਚ ਆਈ ਆ। ਸੋ ਉਮੀਦ ਕਰਦੇ ਹਾਂ ਵੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਠੀਕ ਹੋ ਜਾਵੇ। ਤੇ ਇੱਕ ਵਾਰੀ ਫਿਰ ਸਵਾਗਤ ਹੈ ਜੀ ਤੁਹਾਡਾ ਵੀ। ਜੀ ਆਇਆਂ ਨੂੰ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਜਿੰਨੇ ਸਾਡੇ ਸਰੋਤੇ ਆ, ਉਹਨਾਂ 'ਚ ਤੁਸੀਂ ਫੇਸਬੁੱਕ ਦੇ ਉੱਤੇ ਵੀ ਜਿਹੜਾ ਕਮੈਂਟ ਪਾ ਸਕਦੇ ਹੋ। ਫੇਸਬੁੱਕ ਦੇ ਉੱਤੇ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਲਾਈਵ ਚੱਲ ਰਿਹਾ ਹੈਗਾ। ਜੀ। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ, ਸੋ ਆਪਾਂ ਟਰੈਕਿੰਗ ਦੇ ਬਾਰੇ ਗੱਲ ਕਰ ਰਹੇ ਸੀਗੇ। ਸੋ ਸਥਿਤੀ ਜਿਹੜੀ ਆ ਅੱਜ ਜਿਹੜੀ ਆ ਸਾਡੇ ਅਨੁਕੂਲ ਜਿਹੜੀ ਉਹ ਨਹੀਂ ਹੈਗੀ। ਪਰ ਚਲੋ ਉਮੀਦ ਕਰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਠੀਕ ਹੋਵੇ। ਤੇ ਉੱਦਾਂ ਜੇ ਟਰੱਕਿੰਗ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਜਿਹੜਾ ਇਨਫਰਾਸਟਰਕਚਰ ਬਿੱਲ ਜਿਸ ਦੇ ਬਾਰੇ ਆਪਾਂ ਚਰਚਾ ਪਹਿਲਾਂ ਵੀ ਜਿਹੜੀ ਉਹ ਕਰ ਰਹੇ ਸੀਗੇ, ਉਸ ਨੂੰ ਲੈ ਕੇ ਜਿਹੜੀ ਇਸ ਟਾਈਮ ਵੱਡੀ ਪ੍ਰੋਬਲਮ ਜਿਹੜੀ ਉਹ ਇਹ ਸਾਹਮਣੇ ਇਹਨਾਂ ਦੀ ਇਹ ਹੈਗੀ ਆ ਵੀ ਜੇ ਇਹ ਪਾਸ ਨਹੀਂ ਹੁੰਦਾ ਤਾਂ ਬਹੁਤ ਸਾਰਾ ਜਿਹੜਾ ਕੰਮਕਾਜ ਜਿਹੜਾ ਇਸ ਟਾਈਮ ਸੋਚ ਰਹੇ ਸੀਗੇ ਵੀ ਇਹਨਾਂ ਦਾ ਸਾਰਾ ਕੁਛ ਆ ਰਿਹਾ ਹੈਗਾ ਆ, ਵੀ ਚਾਹੇ ਪੁਲ ਬਣਨੇ ਆ ਤੇ ਚਾਹੇ ਕਈ ਕੁਛ ਜਿਹੜਾ ਉਹ ਹੋਣਾ ਆ, ਉਹ ਸਾਰਾ ਕੁਛ ਵਿੱਚੇ ਹੀ ਜਿਹੜਾ ਉਹ ਠੱਪ ਹੋ ਸਕਦਾ ਆ। ਸੋ 2 ਜਾਣਿਆਂ ਦੇ ਕਰਕੇ ਇਸ ਟਾਈਮ ਬਹੁਤ ਸਾਰਾ ਜਿਹੜਾ ਭਵਿੱਖ ਹੈ ਇਨਫਰਾਸਟਰਕਚਰ ਦਾ, ਉਹ ਕਹਿੰਦੇ ਵੀ ਦਾਅ ਦੇ ਉੱਤੇ ਲੱਗਾ ਪਿਆ ਹੈਗਾ ਆ। ਸੋ ਰਿਪਬਲਿਕਨਸ ਨੇ ਤਾਂ ਇਹ ਪਹਿਲਾਂ ਹੀ ਕਿਹਾ ਵੀ ਉਹ ਇਸ ਚੀਜ਼ ਦੇ ਉਲਟ ਹੈਗੇ ਆ। ਉਹ ਨਹੀਂ ਜਿਹੜਾ ਉਹ ਚਾਹੁੰਦੇ। ਡੈਮੋਕ੍ਰੇਟਸ ਦੀਆਂ ਜਿਹੜੀਆਂ 2 ਵੋਟਸ ਆ, ਉਹਨਾਂ ਨੂੰ ਲੈ ਕੇ ਹੀ ਇਹ ਜਿਹੜੀ ਪ੍ਰੋਬਲਮ ਆ। ਕੱਲ੍ਹ ਜਿਹੜੇ ਰਾਸ਼ਟਰਪਤੀ ਆ, ਉਹਨਾਂ ਨੇ ਸ਼ਿਕਾਗੋ ਦੇ ਵਿੱਚ ਜਾਣਾ ਸੀ ਪਰ ਉਹਨਾਂ ਨੇ ਕੈਂਸਲ ਜਿਹੜਾ ਉਹ ਕਰ ਦਿੱਤਾ। ਤੇ ਉਹਨਾਂ ਨੇ ਕਿਹਾ ਵੀ ਜਿਹੜਾ COVID-19 ਦੀਆਂ ਜਿਹੜੀਆਂ ਵੈਕਸੀਨੇਸ਼ਨਸ ਆ, ਉਸ ਦੇ ਉੱਤੇ ਜਿਹੜਾ ਉਹ ਜ਼ੋਰ ਜਿਹੜਾ ਉਹ ਲਗਵਾਉਣਗੇ। ਕਿਤੇ ਨਾ ਕਿਤੇ ਇਸ਼ਾਰਾ ਏਦਾਂ ਕਹਿੰਦੇ ਵੀ ਮੇਬੀ ਹੋ ਰਿਹਾ ਹੋਵੇ ਵੀ ਜਿਹੜਾ ਇਨਫਰਾਸਟਰਕਚਰ ਤੇ ਰੀਕਨਸੀਲੀਏਸ਼ਨ ਦੀਆਂ ਜਿਹੜੀਆਂ ਨੈਗੋਸੀਏਸ਼ਨ ਆ, ਜਿਹਦੇ ਵਿੱਚ ਕਾਫੀ ਜ਼ਿਆਦਾ ਇਹਦੇ ਉੱਤੇ ਵੀ ਜਿਹੜਾ ਉਹ ਅਸਰ ਪੈਣਾ ਸੀਗਾ।
ਉਹਦੇ ਕਰਕੇ ਜਿਹੜੀ ਪ੍ਰੋਬਲਮ ਆ ਉਹ ਕਹਿ ਲਓ ਵੀ ਹੁਣ ਵਿੱਚ ਵਿਚਾਲੇ ਹੀ ਜਿਹੜਾ ਉਹ ਖੜਾ ਹੋ ਜਾਣਾ ਸੀਗਾ, ਵਿੱਚੇ ਜਿਹੜੀ ਉਹ ਕੰਮ ਰੁਕ ਜਾਵੇਗਾ। ਉੱਧਰ ਇਸੇ ਹੀ ਸ਼ਾਇਦ ਬਿੱਲ ਦੇ ਵਿੱਚ ਜਾਂ ਹੋਰ ਗੱਲਾਂ ਦੇ ਵਿੱਚ ਇਹ ਜਿਹੜੀ ਚਰਚਾ ਚੱਲੀ ਸੀਗੀ ਵੀ ਜਿਹੜਾ ਟੈਕਸ ਆ ਖਾਸ ਕਰਕੇ ਹੈਵੀ ਵਹੀਕਲ ਦਾ ਜਿਹੜਾ ਟੈਕਸ ਆ ਉਸ ਦੇ ਉੱਤੇ ਵੀ ਜਿਹੜਾ ਟੈਕਸ ਵਧਾਇਆ ਜਾ ਸਕਦਾ ਆ ਵੀ ਕਿੰਨਾ ਜਿਹੜਾ ਆ ਉਹ ਸੜਕਾਂ ਆ ਉਸ ਨੂੰ ਯੂਜ਼ ਕਰਨਗੇ। ਸੋ ਕਿਤੇ ਨਾ ਕਿਤੇ ਜਿਹੜਾ ਇਹ $3.5 ਟ੍ਰਿਲੀਅਨ ਦਾ ਖਰਚਾ ਆਪਾਂ ਨੂੰ ਸਾਹਮਣੇ ਨਜ਼ਰ ਆ ਰਿਹਾ ਆ ਉਹ ਕਿਤੇ ਨਾ ਕਿਤੇ ਤੋਂ ਆਉਣਾ ਹੀ ਆ। ਸੋ ਉਹ ਕਿੱਦਾਂ ਅਜਿਹੀਆਂ ਚੀਜ਼ਾਂ ਦੇ ਵਿੱਚੋਂ ਹੀ ਜਿਹੜਾ ਕਹਿੰਦੇ ਆ ਵੀ ਉਹ ਬਾਹਰ ਨਿਕਲੂਗਾ ਵੀ ਉਸ ਦੇ ਤਹਿਤ ਹੀ ਇਹਨਾਂ ਨੂੰ ਜਿਹੜਾ ਆ ਉਹ ਖਰਚਾ ਇਹਨਾਂ ਦੇ ਸਿਰਾਂ ਤੋਂ ਹੀ ਜਿਹੜਾ ਲਿਆ ਜਾਊਗਾ, ਚਾਹੇ ਉਹ ਟਰੱਕਿੰਗ ਇੰਡਸਟਰੀ ਹੋਵੇ, ਚਾਹੇ ਜਿਹੜੀਆਂ ਹੋਰ ਚੀਜ਼ਾਂ ਹੋਣ। ਪਰ ਇਹਨਾਂ ਨੇ ਮੁੱਖ ਤੌਰ ਦੇ ਉੱਤੇ ਇਹੀ ਰੱਖਿਆ ਆ ਵੀ ਜਿਹੜਾ ਕਾਰਪੋਰੇਸ਼ਨਸ ਦਾ ਜਿਹੜਾ ਟੈਕਸ ਹੈਗਾ ਆ, ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ ਆ ਉਹਨਾਂ ਦੇ ਉੱਤੇ ਟੈਕਸ ਜਿਹੜਾ ਆ ਉਹ ਵਧਾਇਆ ਜਾਵੇ। ਜੀ ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ, ਆਪਾਂ ਜਿਸ ਤਰ੍ਹਾਂ ਪਹਿਲਾਂ ਗੱਲ ਕਰਦੇ ਸੀ ਵੀ ਜਿਹੜੇ ਆਪਣੇ ਜਿਹੜੇ ਸਰੋਤੇ ਆ ਉਹ ਵਿਚਾਰ ਦੇ ਸਕਦੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜਾ ਉਹ ਜਿਹੜੇ ਐਕਸਪੀਰੀਅੰਸਡ ਹੈਗੇ ਆ। ਸੋ ਸਮਹਾਉ ਸਾਡਾ ਜਿਹੜੀ ਇੰਟਰਨੈਟ ਪ੍ਰੋਬਲਮ ਕਰਕੇ ਆਪਾਂ ਕਾਲਾਂ ਨਹੀਂ ਲੈ ਸਕਦੇ, ਪਰ ਕੁਛ ਕੁ ਸਰੋਤੇ ਜਿਹੜੇ ਆ ਉਹਨਾਂ ਦੇ ਫੇਸਬੁੱਕ ਦੇ ਉੱਤੇ ਵੀ ਕਮੈਂਟ ਆਏ ਹੈਗੇ ਆ। ਅਮਰੀਕ ਸਿੰਘ ਵਸਰਾ ਹੁਣੀ ਕਾਲ ਕਰਕੇ ਜਿਹੜੇ ਮਡੇਰੇ ਤੋਂ ਦੱਸਿਆ, ਉਹ ਕਹਿੰਦੇ ਵੀ ਮੈਂ ਵੀ 19 ਸਾਲਾਂ ਦਾ ਹੀ ਸੀ ਜਦੋਂ ਟਰੱਕ ਸ਼ੁਰੂ ਕੀਤਾ ਸੀ, ਪਰ ਮੈਂ 6 ਮਹੀਨੇ ਪਹਿਲਾਂ ਜਿਹੜਾ ਫ੍ਰੀ ਟਰੱਕ ਚਲਾਇਆ ਕਿਸੇ ਦੇ ਨਾਲ ਬੈਠ ਕੇ। ਤੇ ਸੋ ਅੱਜ ਕੱਲ੍ਹ ਇਹ ਜ਼ਮਾਨਾ ਤਾਂ ਹੁਣ ਨਹੀਂ ਕੋਈ ਐਗਰੀ ਕਰੂਗਾ, ਪਰ ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਵੀ ਜੇ ਨਵੇਂ ਜਿਹੜੇ ਡਰਾਈਵਰਸ ਹੈਗੇ ਆ ਉਹ ਬਿਲਕੁਲ ਜੇ ਜਿੱਥੇ ਜਿੱਦਾਂ 2-2 ਜਣੇ ਚਲਾਉਂਦੇ ਹੈਗੇ ਆ, ਚਾਹੇ ਘੱਟ ਤਨਖਾਹ ਵੀ ਹੋਵੇ, ਘੱਟ ਸੈਲਰੀ ਹੋਵੇ, ਤੇ ਉਹ ਉਹਨਾਂ ਨੂੰ ਐਕਸਪੀਰੀਅੰਸ ਲੈ ਲੈਣਾ ਚਾਹੀਦਾ ਹੈਗਾ ਆ। ਇਸੇ ਤਰ੍ਹਾਂ ਫੇਸਬੁੱਕ ਤੋਂ ਜਿਹੜਾ ਆ ਇੱਕ ਹੋਰ ਸਾਡੇ ਸਰੋਤੇ ਦਵਿੰਦਰ ਸਿੰਘ ਆ, ਉਹਨਾਂ ਨੇ ਵੀ ਸੁਜੈਸ਼ਨ ਦਿੱਤਾ। ਉਹਨਾਂ ਦਾ ਸੁਜੈਸ਼ਨ ਵਧੀਆ ਆ, ਕਹਿੰਦੇ ਵੀ ਗ੍ਰੇਪ ਵਾਈਨ ਵਾਲੀ ਜਿਹੜੀ ਹਿੱਲ ਹੈਗੀ ਆ ਤੇ ਉਹ ਜਿਹੜੀ ਆ ਉੱਥੋਂ ਤੁਸੀਂ ਟਰੱਕ ਲਾਉਣਾ ਸਿੱਖ ਲਓ ਤੇ ਫੇਰ ਤੁਹਾਨੂੰ ਫਿਊਚਰ 'ਚ ਕਦੇ ਪ੍ਰੋਬਲਮ ਨਹੀਂ ਆਊਗੀ। ਸਰੋਤੇ ਸਾਡੇ ਸਾਰੇ ਪੂਰੇ ਅਮਰੀਕਾ ਨਹੀਂ, ਪੂਰੇ ਵਰਲਡ 'ਚ ਵੀ ਸਾਨੂੰ ਸੁਣ ਰਹੇ ਆ। ਗ੍ਰੇਪ ਵਾਈਨ ਉਹ ਏਰੀਆ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਤੁਸੀਂ ਹਾਈਵੇ 5 ਦੇ ਉੱਤੇ ਲਾਸ ਐਂਜਲਸ ਨੂੰ ਜਾਂਦੇ ਆ, ਵੇਕਰਸਫੀਲਡ ਲੰਘ ਕੇ ਜਿਹੜੀ ਆ ਪਹਾੜੀ ਆਉਂਦੀ ਆ, ਉਹ ਉੱਥੇ ਹੁਣ ਤਾਂ ਵੈਸੇ ਪਿਛਲੇ 10-15 ਸਾਲਾਂ 'ਚ ਕਾਫੀ ਉਹ ਜਿਹੜੀ ਉਹਦੀ ਸਟੀਪ ਸੀਗੀ ਮੁਰੰਮਤ ਉਹਨੂੰ ਹੋਈ ਘਟਾ ਆ, ਦਿੱਤਾ ਚੌੜਾ ਗਿਆ। ਕੀਤਾ ਆ, ਸਾਰਾ ਕੁਛ ਕੀਤਾ ਅੱਗੇ ਨਾਲੋਂ ਠੀਕ ਪਿਆ। ਪਰ ਆਪਣੇ ਨਾਲ ਇੱਕ ਕਾਲਰ ਜਿਹੜੇ ਜੁੜੇ ਆ, ਸ਼ਾਇਦ ਉਹਨਾਂ ਦੇ ਨਾਲ ਗੱਲ ਹੋ ਜਾਵੇ, ਸ਼ਾਇਦ ਆਵਾਜ਼ ਜਿਹੜੀ ਉਹ ਸੁਣ ਰਹੀ ਹੈ। ਅਮਰੀਕ ਬਸਰਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਤਿ ਕੀ ਸ਼੍ਰੀ ਹਾਲ ਅਕਾਲ ਚਾਲ ਜੀ। ਹੈ? ਜੀ ਠੀਕ ਠਾਕ ਜੀ। ਤੁਹਾਡਾ ਟਰੱਕਿੰਗ ਦਾ ਟਾਪਿਕ ਚੱਲ ਰਿਹਾ ਜੀ ਫਿਰ ਹੈ? ਹਾਂਜੀ ਠੀਕ ਹੈ ਠੀਕ ਹੈ। ਭਾਈ ਸਾਹਿਬ ਨੇ ਕੁਐਸਚਨ ਕੀਤਾ ਹੈ ਵੀ ਜਿਹੜੇ ਨਵੇਂ ਡਰਾਈਵਰ ਉਹ ਕੀ ਕਰਨਾ ਹੈ, ਕਿਵੇਂ ਐਕਸਪੀਰੀਅੰਸ ਲੈਣ। ਜੀ ਮੇਰੇ ਸਾਡੇ ਵੇਲੇ ਤਾਂ ਅਸੀਂ ਕਾਫੀ ਸਮਾਂ ਪਹਿਲਾਂ ਲਾਇਸੈਂਸ ਲੈ ਕੇ ਵੀ ਟਰੱਕ ਦੇ ਨਾਲ 6-6 ਮਹੀਨੇ ਟਰੱਕ, ਉਹ ਵਕਤ ਹੁੰਦਾ ਸੀ ਇਹ 80 ਤੋਂ ਲੈ ਕੇ 85 ਤੱਕ ਜਦੋਂ ਟਰੱਕ ਆਪ ਲੱਦਣੇ ਤੇ ਆਪ ਲਾਉਣੇ ਪੈਂਦੇ ਹੁੰਦੇ ਸੀ, ਉਹ ਵੀ ਫਲੋਰ ਤੇ ਹੁੰਦੇ ਸੀ, ਪੈਲਟਾਂ ਦਾ ਤੇ ਨਹੀਂ ਸੀ ਹੁੰਦੇ। ਤੇ ਡਰਾਈਵਰ ਦਾ ਚੰਗਾ ਐਕਸਪੀਰੀਅੰਸ ਹੁੰਦਾ ਵੀ ਕਿਵੇਂ ਟਰੱਕ ਲੱਦਣਾ, ਕਿਵੇਂ ਲਾਉਣਾ, ਕਿੰਨਾ ਭਾਰ ਕਿੱਥੇ ਰੱਖਣਾ। ਜੀ ਅੱਜ ਕੱਲ੍ਹ ਤਾਂ ਸਾਰਾ ਕੁਛ ਪੈਲਟਾਂ ਤੇ ਚੱਲਦਾ ਤੇ ਨਵੇਂ ਡਰਾਈਵਰਾਂ ਨੂੰ ਇਹਨਾਂ ਬਾਰੇ ਕੋਈ ਨੌਲੇਜ ਹੈ ਨਹੀਂ ਚੀਜ਼ਾਂ ਬਾਰੇ। ਜੀ ਟਾਈਮਿੰਗ ਬਦਲ ਗਈ, ਅੰਦਰ ਵੀ ਨਹੀਂ ਵੰਡ ਦਿੰਦੇ ਉਹਨਾਂ ਨੂੰ। ਕਈ ਤਾਂ ਵੇਅਰ ਹਾਊਸ ਵਿੱਚ ਕਹਿੰਦੇ ਚਲੋ ਬਹਾਨਾ ਹੈ ਇੱਕ ਤਾਂ, ਪਰ ਐਨੀਵੇ ਜਿਹੜਾ ਡਰਾਈਵਿੰਗ ਲਈ ਆ ਮੈਨੂੰ ਲੱਗਦਾ ਵੀ ਉਹ ਜਿੱਦਾਂ ਭਾਈ ਸਾਹਿਬ ਪਹਿਲਾਂ ਕਹਿੰਦੇ ਸੀ ਖਾਲਸਾ ਜੀ ਵੀ ਇਹ ਚੱਲਦਾ ਰਹਿਣਾ, ਰੁਕਣਾ ਤਾਂ ਹੈ ਨੀਗਾ, ਹਨਾ। ਕਿ ਇੱਕ ਚੀਜ਼ ਨੂੰ ਲੈ ਕੇ ਚੱਲਣਾ ਚਾਹੀਦਾ। ਜਦੋਂ ਆਪਾਂ ਪੜ੍ਹਦੇ ਹਾਂ ਯੂਨੀਵਰਸਿਟੀ 'ਚ ਕਹਿੰਦੇ ਆ ਵੀ ਮੇਰਾ ਇੰਨਾ ਪੈਸਾ ਖਰਚ ਹੋ ਗਿਆ ਵਕੀਲ ਬਣਨ ਲਈ, ਕੋਈ ਡਾਕਟਰ ਬਣਨ ਲਈ। ਜੀ ਤੇ ਉਸ ਵਕਤ ਵੀ ਡਰਾਈਵਰ ਕਾਫੀ ਪੈਸੇ ਬਣਾਉਂਦੇ ਹੁੰਦੇ ਸੀ। ਜਿਸ ਵਕਤ ਮੈਂ ਗੱਲ ਕਰਦਾ, ਆਲਮੋਸਟ ਡਾਕਟਰ ਇੰਨੇ ਕਹਿੰਦੇ ਹੁੰਦੇ ਸੀ ਬਣਾ ਲੈਂਦੇ ਆ ਬਈ, ਉਦੋਂ ਡਾਕਟਰ ਬਣਾਉਂਦੇ 50,000 ਤੇ 40,000 ਡਰਾਈਵਰ ਬਣਾ ਲੈਂਦੇ ਸੀ। ਜੀ ਗੱਲ ਉਦੋਂ ਵੀ ਪੈਸਿਆਂ ਦੀ ਸੀ, ਅੱਜ ਵੀ ਪੈਸਿਆਂ ਦੀ ਆ। ਜੀ ਅੱਜ ਪੈਸਿਆਂ ਦੇ ਮਗਰ ਲਾ ਕੇ ਜਾਨਾਂ ਬਹੁਤ ਗੁਆ ਹੋ ਰਹੀਆਂ। ਇੱਕ ਪਰਸੋਂ ਇੱਕ ਹੋਰ ਐਕਸੀਡੈਂਟ ਹੋਇਆ ਯੂਟਾ 'ਚ ਸਾਡੇ ਯੰਗ ਮੈਨ ਦਾ, ਇੱਥੋਂ ਟਰਲਕ ਤੋਂ ਹੀ ਆ। ਜੀ ਉਸ ਵਕਤ ਇਹਦੀਆਂ ਜਾਨਾਂ ਅਸੀਂ ਬਚਦੀਆਂ ਬਈ
ਇਹਨਾਂ ਨੂੰ ਹੌਲੀ ਹੌਲੀ ਪਿਆਰ ਨਾਲ ਬੇਨਤੀ ਇਹੀ ਕਰਾਂਗੇ ਵੀ ਹੁਣ ਜੇ ਬਹੁਤ ਅਸੀਂ ਵੀ ਇੱਥੋਂ ਰੁੱਖੇ ਬੋਲੀਏ ਵੀ ਯਾਰ ਇੱਦਾਂ ਨਾ ਕਰੋ ਇੱਦਾਂ ਨਾ ਕਰੋ, ਪਰ ਇਹੀ ਸਮਝ ਲਓ ਵੀ ਤੁਸੀਂ 6 ਮਹੀਨੇ ਸਕੂਲੇ ਕਾਲਜ ਹੋਰ ਪੜ੍ਹ ਲਿਆ, ਹਾਂਜੀ ਹਾਂਜੀ ਥੋੜਾ ਜਿਹਾ ਸਹਿਜ ਵਿੱਚ ਜਾ ਕੇ ਜੀ ਐਕਸਪੀਰੀਅੰਸ ਲਓ, ਬਹੁਤ ਜ਼ਰੂਰੀ ਆ। ਜੀ ਇਹਦੇ ਧੰਨਵਾਦ ਜੀ ਬਹੁਤ ਬਹੁਤ। ਦਵਾਈਆਂ ਤੇ ਹਾਂਜੀ ਵਿਚਾਰਾਂ ਤਾਂ ਬਹੁਤ ਲੰਬੀਆਂ, ਜੇ ਤੁਸੀਂ ਇਹਦੇ ਬਾਰੇ ਸੁਣਨਾ ਐਕਸਪੀਰੀਅੰਸ ਬਾਰੇ, ਦੇਖੋ ਮੈਂ ਵੀ 19 ਸਾਲ ਦਾ ਹੀ ਲਾਇਸੈਂਸ ਲਿਆ ਜੀ ਤੇ ਬੜਾ ਵਧੀਆ ਚੱਲਦੇ ਰਹੇ। ਅਸੀਂ ਤਾਂ ਭਾਈ ਸਾਹਿਬ ਉਹਨਾਂ ਨੇ ਕਹਿੰਦੇ ਜਦੋਂ ਉਦੋਂ ਪੋਲ ਟਰੈਕਿੰਗ ਤੇ 2-3 ਪੁਰਾਣੀਆਂ ਕੰਪਨੀਆਂ ਆਉਂਦੀਆਂ ਸੀ, ਨਾਲ ਰਹਿ ਕੇ 6 ਮਹੀਨੇ ਫਿਰ ਸਿੱਖਿਆ ਤੇ ਆਪੇ ਤੁਹਾਡਾ ਤਜਰਬਾ ਆ ਜਾਂਦਾ। ਇੱਕ ਛੋਟੀ ਜਿਹੀ ਐਡ ਕਰਦੇ ਆ ਗੱਲ, ਜਿਹੜੇ ਨਾ ਖਾਨਦਾਨੀ ਆਪਾਂ ਘਰਾਂ 'ਚ ਬੱਚਾ ਟਰੈਕਟਰ ਚਲਾਉਣ ਲੱਗ ਪੈਂਦਾ ਛੋਟਾ ਹੁੰਦਾ, ਉਹ ਬੜਾ ਸੋਹਣਾ ਐਕਸਪਰਟ ਬਣ ਜਾਂਦਾ ਕਿ ਰੀਜ਼ਨ ਉਹਦਾ ਤਜਰਬਾ ਹੋ ਜਾਂਦਾ। ਜੀ ਏਦਾਂ ਹੀ ਹੁਣ ਤਜਰਬਾ ਤਾਂ ਹੈ ਨਹੀਂ ਵਿਚਾਰਿਆਂ ਦਾ, ਉੱਥੋਂ ਸਾਈਕਲ ਚਲਾ ਕੇ ਆਉਂਦੇ ਆ ਤੇ ਇੱਥੇ ਵੱਡਾ ਟਰੱਕ ਫੜ ਲੈਂਦੇ ਆ ਤੇ ਫਿਰ ਇੱਦਾਂ ਦੀਆਂ ਤਾਂ ਫਿਰ ਤੁਹਾਨੂੰ ਪਤਾ ਵੀ ਘਟਨਾਵਾਂ ਹੋਣੀਆਂ ਹੀ ਆ। ਜੀ ਤੇ ਬਿਲਕੁਲ ਇਹਨਾਂ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਚਾਹੀਦਾ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਨਹੀਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਆਪਾਂ ਸਾਰੇ ਸਾਈਕਲ ਚਲਾਉਂਦੇ ਆਏ ਆ, ਮੈਂ ਵੀ ਸਾਈਕਲ ਤੇ ਜਾਂਦਾ ਸੀ ਸਕੂਲ ਨੂੰ। ਸੋ ਪਰ ਪ੍ਰੋਬਲਮ ਇਹ ਆ ਵੀ ਐਕਸਪੀਰੀਅੰਸ ਹੌਲੀ ਹੌਲੀ। ਸੋ ਆਪਾਂ ਜਿਹੜਾ ਸਾਡਾ ਇਹ ਕੁਐਸਚਨ ਪੁੱਛਣ ਦਾ ਇਹੀ ਸੀ ਵੀ ਦਰਦ ਆ ਆਪਣਾ ਜਦੋਂ ਕੋਈ ਵੀ ਜਵਾਨ ਬੱਚਾ ਭੈਣ ਭਰਾ ਇਸ ਤਰ੍ਹਾਂ ਐਕਸੀਡੈਂਟ 'ਚ ਉਹਦੀ ਡੈਥ ਹੁੰਦੀ ਆ ਨਾ, ਫਿਰ ਉਹ ਇਕੱਲਾ ਉਹਦੀ ਡੈਥ ਨਹੀਂ ਹੁੰਦੀ, ਪੂਰੀ ਕਮਿਊਨਿਟੀ ਦੇ ਉੱਤੇ ਉਹਦਾ ਜਿਹੜਾ ਅਸਰ ਪੈਂਦਾ ਆ। ਇਹ ਤੁਸੀਂ ਐਡਾ ਵੱਡਾ ਟਰੱਕ ਚਲਾ ਰਹੇ ਹੋ, ਕੋਈ ਆਲੇ ਦੁਆਲੇ ਤੁਹਾਡੇ ਕੋਈ ਬੰਦਾ ਹੋ ਸਕਦਾ ਆ, ਉਹਦਾ ਜਿਹੜਾ ਡੈਮੇਜ ਹੋ ਸਕਦਾ ਕਿੰਨਾ ਜ਼ਿਆਦਾ ਉਹਨਾਂ ਦਾ। ਸੋ ਇਸ ਇਸ਼ੂ ਕਰਕੇ ਆਪਾਂ ਜਿਹੜਾ ਆ ਇਹ ਕੁਐਸਚਨ ਸਾਰਿਆਂ ਅੱਗੇ ਰੱਖ ਰਹੇ ਹਾਂ ਜੀ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇਹਦਾ ਤਾਂ ਮੇਨ ਬੈਸਟ ਤਾਂ ਬਾਈ ਜੀ ਇਹੀ ਆ ਵੀ ਟ੍ਰੇਨਿੰਗ ਹੈ ਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਬੰਦਾ ਰੋਜ਼ ਕੁਛ ਸਿੱਖਦਾ ਡਰਾਈਵਰੀ 'ਚ। ਅਸੀਂ ਅੱਜ ਮੈਨੂੰ ਵੀ ਹੁਣ 10-11 ਸਾਲ ਹੋ ਗਏ ਚਲਾਉਂਦੇ ਨੂੰ, ਪਰ ਹਜੇ ਵੀ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੇ ਪੁਰਾਣੇ ਮੁੰਡੇ ਸਭ ਤੋਂ ਪਹਿਲਾਂ ਤੋਂ ਚਲਾਉਂਦੇ ਆ ਉਹਨਾਂ ਤੋਂ ਪੁੱਛਦੇ ਆ, ਚੀਜ਼ਾਂ ਸਿੱਖਦੇ ਆ। ਮੇਨ ਤਾਂ ਬਾਈ ਜੀ ਟ੍ਰੇਨਿੰਗ ਹੀ ਆ, ਕਿਉਂਕਿ ਹੁਣ ਜੇ ਆਪਾਂ ਨੂੰ ਮਤਲਬ ਐਡਾ ਟਰੱਕ 80,000 ਪਾਉਂਡ ਆ ਜੀ, ਉਹਨੂੰ 2 ਫੁੱਟਬਾਲ ਦੇ ਫੀਲਡ ਚਾਹੀਦੇ ਆ ਰੁਕਣ ਨੂੰ ਜੇ ਬ੍ਰੇਕ ਲੱਗ ਜਾਵੇ ਮੂਹਰੇ। ਤੇ ਅੱਜ ਕੱਲ੍ਹ ਜੀ ਜਿਹੜਾ ਸੋਸ਼ਲ ਮੀਡੀਆ ਵਾ ਆਪਣੇ, ਹਰੇਕ ਬੰਦਾ ਟਿਕਟੋਕ ਤੇ ਆ, ਜਿਵੇਂ ਚਲੋ ਅੱਗੇ ਵੀ ਚੱਲਦਾ ਰਹਿੰਦਾ ਸੋਸ਼ਲ, ਆਪਾਂ ਫੋਨ ਤੇ ਜ਼ਿਆਦਾ ਯੂਜ਼ ਕਰਦੇ ਹਾਂ। ਆਪਾਂ ਨੂੰ ਫੋਨਾਂ ਦੀ ਐਡਿਕਸ਼ਨ ਪੈ ਗਈ ਵੀ 5 ਮਿੰਟਾਂ ਬਾਅਦ 2 ਮਿੰਟਾਂ ਬਾਅਦ ਫੋਨ ਚੱਕ ਦੇਖੀ ਜਾਂਦੇ ਆ। ਕਿੰਨੇ ਐਕਸੀਡੈਂਟ ਹੋਏ ਆ ਜੀ। ਤੇ ਮੁੜ ਕੇ ਬਾਈ ਜੀ ਅਸੀਂ ਸਾਡੇ ਗਰੁੱਪਾਂ 'ਚ ਵੀ ਇਹ ਗੱਲ ਚੱਲਦੀ ਹੁੰਦੀ ਆ, ਵਟਸਐਪ ਗਰੁੱਪਾਂ 'ਚ ਵੀ। ਮੈਂ ਸਾਡੇ ਕੰਨੀਓ ਤਾਂ ਜੀ ਐਜ਼ ਐਕਸਪੀਰੀਅੰਸ ਚਲੋ ਜਿੰਨਾ ਇੰਨਾ ਨਹੀਂ ਹੈਗਾ, 10 ਸਾਲ ਦਾ ਹੀ ਆ, ਸਾਡੇ ਤੋਂ ਵੀ ਬਹੁਤ ਐਕਸਪੀਰੀਅੰਸ ਬੈਠੇ ਨੇ ਜਿਹੜੇ ਬਾਈ ਜੀ ਨਵੇਂ ਮੁੰਡੇ 21 ਸਾਲ ਦੇ ਹੁੰਦੇ ਸਾਰ ਟਰੱਕ ਤੇ ਚੜ੍ਹਦੇ ਨੇ ਜੀ ਮੇਰੇ ਕੰਨੀਓ ਸਾਡੇ ਕੰਨੀਓ ਤਾਂ ਇਹੀ ਰਿਕਮੈਂਡੇਸ਼ਨ ਆਈ ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਤਾਂ ਭਾਈ ਆਦੀ ਲਾਈਫ ਇੰਸ਼ੋਰੈਂਸ ਕਰਾ ਲਓ, ਕਿਉਂਕਿ ਉਦੋਂ 25, 30, 40 ਡਾਲਰ ਦੀ ਹੋ ਜਾਣੀ ਆ। ਬਾਅਦ ਚੋਂ ਸਾਰਿਆਂ ਨੂੰ ਪਤਾ ਟਰੱਕ ਚਲਾਉਣੇ ਆ, ਸਾਰਾ ਦਿਨ ਜੀ ਸੀਟ ਤੇ ਬੈਠੇ ਰਹਿੰਦੇ ਆ, ਭਾਰ ਵੱਧ ਜਾਂਦੇ ਨੇ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਚਲੋ ਪ੍ਰੋਬਲਮ ਆ ਵੀ ਜਾਂਦੀ ਹੈ, ਨਹੀਂ ਵੀ ਆਉਂਦੀ, ਪਰ ਉਹ ਜਦੋਂ ਤੁਹਾਡਾ ਮੈਡੀਕਲ ਕਰਦੇ, ਤੁਹਾਡਾ ਵੇਟ ਵੂਟ ਸਭ ਚੈੱਕ ਕਰਦੇ ਆ, ਫਿਰ ਉਹ ਤੋਂ ਬਾਅਦ ਪ੍ਰੀਮੀਅਮ ਵੱਧਦੇ ਨੇ। ਕਿਉਂਕਿ ਆਪਣੇ ਲੋਕਾਂ ਨੇ ਜੀ ਪੱਕਾ ਹੀ ਕਰਿਆ ਹੋਇਆ ਵਾ ਵੀ ਅਸੀਂ ਤਾਂ ਜੀ 1099 ਹੀ ਲੈਣਾ, W2 ਤੇ ਤਾਂ ਅਸੀਂ ਕੰਮ ਹੀ ਨਹੀਂ ਕਰਨਾ। ਰਹਿੰਦੀ ਹੁੰਦੀ ਕਸਰ ਜਿਹੜੀਆਂ ਕੰਪਨੀਆਂ W2 ਦੇਣਾ ਨਹੀਂ ਚਾਹੁੰਦੇ ਉਹ ਆ। ਇਹਨਾਂ ਨੂੰ ਬਹੁਤ ਵਾਰੀ ਸਮਝਾਈਦਾ ਮੁੰਡਿਆਂ ਨੂੰ ਵੀ ਡਰਾਈਵਰੀ ਤੁਸੀਂ W2 ਤੇ ਕਰ ਲਓ। ਇੱਕ ਤਾਂ ਮਤਲਬ ਜਿਹੜੇ ਕੱਚੇ ਵੀ ਨੇ ਮੁੰਡੇ, ਥੋੜਾ ਟੈਕਸ ਵੀ ਸ਼ੋਅ ਹੁੰਦਾ, ਤੇ ਦੂਜੀ ਗੱਲ ਆ ਜੀ ਤੁਹਾਨੂੰ 1 ਮਿਲੀਅਨ ਦੀ, ਜਿਵੇਂ ਤੁਸੀਂ ਦੱਸਦੇ ਰਹਿੰਦੇ ਹੋ ਵਰਕਰ ਕੰਪ ਦੇ ਵਿੱਚ ਤੁਹਾਡੀ ਕਵਰੇਜ ਆ। ਪਲੱਸ ਜੇ ਹੁਣ ਮੇਰੇ ਕੋਲ ਬਾਈ ਜੀ 2 ਪਾਲਿਸੀਆਂ ਲਈਆਂ ਹੋਈਆਂ ਨੇ ਮਿਲੀਅਨ ਦੀਆਂ, ਤੇ ਮਤਲਬ 2 ਅੱਡ ਕੰਪਨੀ ਦੀਆਂ 2 ਮਿਲੀਅਨ ਦੀ ਪਾਲਿਸੀਆਂ 2 ਲੈ ਕੇ ਰੱਖੀਆਂ ਹੋਈਆਂ ਨੇ ਲਾਈਫ ਇੰਸ਼ੋਰੈਂਸ। ਬਾਈ ਚਾਂਸ ਰੱਬ ਨਾ ਕਰੇ ਮੈਂ ਸਹੀ ਜਾਂਦਾ, ਕੋਈ ਮੇਰੇ 'ਚ ਹੀ ਲਿਆ ਕੇ ਮਾਰ ਦੇਵੇ, ਕੋਈ ਜਿਹੜੇ ਬੰਦੇ ਦੀ ਆਪਾਂ ਗੱਲ ਕਰਦੇ ਹਾਂ ਨਹੀਂ ਟ੍ਰੇਨਡ ਹੈਗੇ, ਐਟਲੀਸਟ ਮੇਰੀ ਵਿੱਚ ਫੈਮਿਲੀ ਤਾਂ ਸੇਫ ਆ। ਤੇ ਮੇਰੀਆਂ ਪਾਲਿਸੀਆਂ ਲਈਆਂ ਨੂੰ ਜੀ ਮੈਨੂੰ ਵੀ ਹਾਲੇ 2-3 ਸਾਲ ਹੀ ਹੋਇਆ, ਕਿਉਂਕਿ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ ਜੀ। ਹੁਣ ਅਸੀਂ ਰੇਡੀਓ ਸੁਣਦੇ ਹਾਂ, ਚਲੋ ਤੁਸੀਂ ਇੰਸ਼ੋਰੈਂਸ ਬਹੁਤ ਚਿਰ ਤੋਂ ਹਨਾ, ਤੁਸੀਂ ਸਾਰਿਆਂ ਨੂੰ ਗਾਈਡ ਕਰਦੇ ਹੋ, ਸਾਨੂੰ ਕੋਈ ਆਮ ਬੰਦਾ ਦੱਸਣਾ, ਸਾਨੂੰ ਕਹਿੰਦਾ ਰੀਫਰ ਚੱਕ ਲਾ, ਇੱਥੋਂ ਲੋਡ ਚੱਕ ਲਾ, ਖਿੱਚ ਕੇ ਲਾ ਦੇ, ਆਹੀ ਚੀਜ਼ਾਂ ਦੱਸੀ ਗਏ ਨੇ। ਇਹ ਨਹੀਂ ਦੱਸਿਆ ਵੀ ਭਾਈ ਪਾਲਿਸੀ ਵੀ ਲੈ ਲਓ, ਰਾਹ 'ਚ ਕੁਝ ਵੀ ਹੋ ਸਕਦਾ। ਜੀ ਬਹੁਤ ਵਾਰੀ ਲੋਕਾਂ ਨੂੰ ਪਤਾ ਨਹੀਂ ਭਾਜੀ ਵੀ ਡਿਸੇਬਿਲਟੀ, ਜੇ ਤੁਸੀਂ ਹੈਗੇ ਆ ਆਪਣੇ ਪੇਰੋਲ ਤੇ ਆ, ਤੁਹਾਡੇ ਕੋਲ ਵਰਕਰਸ ਕੌਮ ਆ, ਹੁਣ ਕਿੰਨੀ ਵਾਰੀ ਅਸੀਂ ਦੇਖਦੇ, ਚਲੋ ਜਿਹਦੀ ਡੈਥ ਹੋ ਜਾਂਦੀ ਉਹ ਤਾਂ ਟੋਟਲੀ ਜਿੱਦਾਂ ਬਹੁਤ ਮਾੜੀ ਗੱਲ ਆ, ਬਹੁਤ ਦਰਦ ਹੁੰਦਾ। ਕਈਆਂ ਦੀ ਲੱਤ ਬਾਂਹ ਟੁੱਟ ਜਾਂਦੀਆਂ, ਬੰਦੇ ਹਸਪਤਾਲਾਂ 'ਚ ਪਏ ਰਹਿੰਦੇ, ਕਹਿੰਦੇ ਭਾਜੀ ਸਾਨੂੰ ਹੁਣ ਕੁਝ ਮਿਲਿਆ ਨਹੀਂ, ਵਿਹਲੇ ਬੈਠੇ ਆ ਹਨਾ। ਸੋ ਇਹ ਉਦੋਂ ਹੁੰਦੀ ਆ। ਸੋ ਤੁਹਾਡਾ ਧੰਨਵਾਦ ਬਹੁਤ ਥੈਂਕ ਯੂ ਜੀ। ਮਿਹਰਬਾਨੀ ਜੀ, ਸ਼ੁਕਰੀਆ। ਤੇ ਆਪਾਂ ਅਗਲੇ ਕਾਲਰ ਲੈਣੇ ਹਰਜਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਡਰਾਈਵਰਾਂ ਦੀ ਗੱਲ ਕਰਦੇ ਆ, ਡਰਾਈਵਿੰਗ ਕਰਨ ਦੀ ਅਮਰੀਕਾ ਦੇ ਵਿੱਚ,
ਮੈਂ ਇੱਥੇ 18-19 ਸਾਲ ਦਾ ਸੀ ਜਦੋਂ ਦਾ ਡਰਾਈਵਰੀ ਕਰਦਾ, ਅਤੇ ਮੈਨੂੰ 30 ਸਾਲ ਹੋ ਗਿਆ ਟਰੱਕ ਵੀ ਚਲਾਉਂਦੇ ਨੂੰ। ਮੈਂ ਟੈਕਸੀ ਵੀ ਚਲਾਈ ਨਿਊਯਾਰਕ। ਮੇਰਾ ਐਕਸਪੀਰੀਅੰਸ ਆਪਣਾ ਇਹ ਕਹਿੰਦਾ ਆ ਕਿ ਇੰਸ਼ੋਰੈਂਸਾਂ ਤਾਂ ਕਹਿੰਦੀਆਂ ਵੀ 20-21 ਸਾਲ ਦਾ ਹੋਵੇ ਤਾਂ ਕਰਨੀ ਚਾਹੀਦੀ ਆ, ਪਰ ਮੈਂ ਕਹਿੰਦਾ ਵੀ ਜਿੰਨਾ ਚਿਰ ਇਨਸਾਨ 25 ਸਾਲਾਂ ਦਾ ਨਹੀਂ ਹੁੰਦਾ ਉਹਨਾਂ ਚਿਰ ਟਰੱਕ ਦੀ ਡਰਾਈਵਰੀ ਨਾ ਹੀ ਕਰੇ ਚੰਗਾ। ਬਾਕੀ ਜਿਹੜੀ ਤੁਸੀਂ ਇੰਸ਼ੋਰੈਂਸਾਂ ਦੀ ਗੱਲ ਕਰਦੇ ਹੋ ਉਹਦਾ ਇੱਕ ਵੱਖਰਾ ਵਿਸ਼ਾ ਹੈਗਾ ਆ, ਉਹ 'ਤੇ ਤਾਂ ਨਹੀਂ ਕੋਈ ਵੀ ਆਪਾਂ ਗੱਲ ਕਰਦੇ ਹੁਣ। ਜੇ ਅੱਜ ਤਾਂ ਅਸੀਂ ਉਹਦੇ ਤੇ ਕਰਦੇ ਹਾਂ ਵੀ ਤੁਸੀਂ ਜਿਹੜੇ ਐਕਸਪੀਰੀਅੰਸ ਬੰਦੇ ਆ, ਜਿਹੜੇ ਨਵੇਂ ਡਰਾਈਵਰ, ਉਹਨਾਂ ਨੂੰ ਕੀ ਸੁਜੈਸ਼ਨ ਦੇ ਸਕਦੇ? ਕਿਉਂਕਿ ਪ੍ਰੋਬਲਮ ਕੀ ਆ ਨਾ, ਵੀ ਜਦੋਂ ਆਪਾਂ ਇਹ ਕਹਿੰਦੇ ਯਾਰ ਇੱਥੇ ਗਲਤ ਲਾਇਸੈਂਸ ਲੈ ਲਿਆ, ਆਹ ਹੋ ਗਿਆ, ਤੇ ਲੋਕ ਕਈ ਜਿਹੜੇ ਨਵੇਂ ਉਹ ਸੋਚਦੇ ਜਾ ਰਹੇ ਐਵੇਂ ਬਸ ਸਾਨੂੰ ਬਦਨਾਮ ਕਰਦੇ। ਜਿੱਦਾਂ ਆਪਾਂ ਕਈ ਪੁਰਾਣੇ ਬੰਦੇ ਆਏ ਆ, ਜੇ ਕੋਈ ਬਾਰਡਰ ਦੀ ਗੱਲ ਕਰਦਾ ਵੀ ਬਾਰਡਰ ਤੋਂ ਕ੍ਰਾਸ ਕਰਕੇ ਆਉਂਦੇ, ਉਹ ਕਹਿੰਦੇ ਯਾਰ ਆਪ ਤਾਂ ਆ ਗਏ, ਹੁਣ ਸਾਨੂੰ ਰੋਕਦੇ ਆ। ਚਲੋ ਹੁਣ ਗਲਤੀ ਹੋ ਗਈ, ਉਹ ਗਾਹਾਂ ਤੁਸੀਂ ਉਹ ਉਸ ਪ੍ਰੋਫੈਸ਼ਨ 'ਚ ਜਾਣਾ, ਉਹ ਕਿੱਦਾਂ ਜਿਹੜਾ ਸੇਫਲੀ ਉਹਨਾਂ ਨੂੰ ਉਹ ਚਲਾ ਸਕਦੇ? ਕਿਹੜੀਆਂ ਜਿਹੜੀਆਂ ਤੁਹਾਡਾ ਐਕਸਪੀਰੀਅੰਸ ਆ ਉਹਨਾਂ ਨੂੰ ਤੁਸੀਂ ਦੱਸ ਸਕਦੇ ਆ? ਐਕਸਪੀਰੀਅੰਸ ਤੁਹਾਡਾ ਜੀ ਐਟੀਟਿਊਡ ਆ, ਤੁਹਾਨੂੰ ਸਹੀ ਗੱਲ ਦੱਸੀਏ। ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਹੁਣ ਕਈ ਨਿਆਣੇ ਬੱਚੇ ਕਰਦੇ ਆ ਡਰਾਈਵਰੀ, ਬਹੁਤ ਵਧੀਆ ਕਰਦੇ ਆ ਉਹ ਸ਼ੁਰੂ ਤੋਂ ਹੀ। ਬਾਕੀ ਸਾਡੀ ਜਿਹੜੀ ਮੈਂਟੈਲਿਟੀ ਆ ਜਾਂ ਸਾਡੀ ਜਿਹੜੀ ਮੈਜੋਰਟੀ ਆ, ਜਿਹੜੇ ਪੰਜਾਬ ਤੋਂ ਅਸੀਂ ਪੰਜਾਬ ਤੋਂ ਆਏ ਹਾਂ, ਅਸੀਂ ਜਦੋਂ ਆਉਂਦੇ ਹਾਂ ਨਾ ਸਾਡਾ ਐਟੀਟਿਊਡ ਬੜਾ ਖਰਾਬ ਹੁੰਦਾ ਆ। ਅਸੀਂ ਸਮਝਣ ਦੀ ਬਜਾਏ ਧੱਕਾ ਕਰਨ ਲੱਗ ਪੈਂਦੇ ਹਾਂ, ਤੇ ਡਰਾਈਵਰੀ ਧੱਕਾ ਨਹੀਂ ਹੈਗਾ, ਡਰਾਈਵਰੀ ਹੈਗੀ ਹੈ ਸਮਝਦੀ ਜੀ। ਜਿੰਨਾ ਚਿਰ ਤੁਸੀਂ ਸਮਝਦੇ ਨਹੀਂ ਹੈਗੇ ਵੀ ਡਰਾਈਵਰੀ ਹੈ ਕੀ ਆ, ਉਹਨਾਂ ਚਿਰ ਤੁਹਾਨੂੰ ਸਮਝ। ਮੈਂ ਤਾਂ ਹੀ ਤੁਹਾਨੂੰ ਕਿਹਾ ਵੀ 25 ਸਾਲ ਤੱਕ ਵੇਟ ਕਰਨੀ ਚਾਹੀਦੀ ਆ ਮੇਰੇ ਹਿਸਾਬ ਨਾਲ, ਕਿਉਂਕਿ ਸਾਨੂੰ ਵੀ 25 ਸਾਲ ਤੋਂ ਬਾਅਦ ਡਰਾਈਵਰੀ ਦੀ ਸਮਝ ਆਉਣ ਲੱਗੀ ਆ। ਸੋ ਟੀਮ ਵਗੈਰਾ ਦੇ ਨਾਲ ਚੱਲਣ ਜਾਂ ਛੋਟਾ ਟਰੱਕ ਚਲਾਉਣ ਜਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਵਾਲੇ ਰਾਹ ਦੇ ਉੱਤੇ ਜਿਹੜਾ ਉਹ ਪੈ ਕੇ ਜਿਹੜਾ ਉਹ ਦੇਖਣਾ ਚਾਹੀਦਾ। ਚਲੋ ਰਸਤੇ ਹੁੰਦੇ ਆ, ਹੀਲੇ ਹੁੰਦੇ ਆ, ਜੇ ਤੁਸੀਂ ਇਹੀ ਚੀਜ਼ ਨੂੰ ਚਲਾਉਣਾ ਆ ਤਾਂ ਜ਼ਰੂਰ ਚਲਾਓ, ਜੀ ਸਦਕੇ ਚਲਾਓ ਸਾਰੇ ਜਾਣੇ ਜਿਹੜੇ ਵੀ ਆਉਣਾ ਚਾਹੁੰਦੇ ਆ। ਪਰ ਇਹ ਆ ਵੀ ਹਾਂ, ਇੱਕ ਚੰਗੀ ਥਾਂ ਤੋਂ ਜਿਹੜਾ ਸਿੱਖ ਕੇ ਸਬਰ ਦੇ ਨਾਲ, ਪੇਸ਼ੈਂਸ ਆਈ ਥਿੰਕ ਸਭ ਤੋਂ ਵੱਡੀ ਜਿਹੜੀ ਇਸ ਚੀਜ਼ ਦੇ ਵਿੱਚ ਚੀਜ਼ ਹੈਗੀ ਹੈ, ਵੀ ਪੇਸ਼ੈਂਸ ਰੱਖਾਂਗੇ ਤਾਂ ਜਿਹੜੀ ਉਹ ਅੱਗੇ ਵਧਣ ਦਾ ਜ਼ਿਆਦਾ ਮੌਕਾ ਮਿਲਦਾ ਆ। ਮਨੀਸ਼। ਹੈਲੋ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਮੈਂ ਯੂਬਾ ਸਿਟੀ ਤੋਂ ਮਿੱਟੀ ਵਾਲਾ ਟਰੱਕ ਚਲਾਉਂਦਾ ਆ ਹੁਣ ਇਸ ਵੇਲੇ। ਮੇਰੀ 37 ਸਾਲ ਦੀ ਉਮਰ ਹੋ ਗਈ ਆ, ਪਰ ਮੈਂ ਕੈਨੇਡਾ ਆਇਆ ਸੀਗਾ, ਮੈਂ ਵੀ ਨਵਾਂ ਸੀਗਾ, ਬਾਰਡਰ ਟੱਪ ਕੇ ਭਾਵਾਂ ਆਇਆ, ਜਿੱਦਾਂ ਮਰਜ਼ੀ ਆਏ ਆ। ਤੇ ਪਰ ਏਦਾਂ ਆ ਕਿ ਮੈਂ ਇੱਕ ਬੰਦੇ ਦੇ ਨਾਲ ਜਦੋਂ ਟਰੱਕ ਸਿੱਖਿਆ 15 ਦਿਨ ਸਿੱਖੇ, ਤਾਂ ਮੈਂ ਕਿਸੇ ਕੰਪਨੀ ਦੇ ਵਿੱਚ ਹਾਇਰ ਹੋ ਗਿਆ, ਤੇ ਉਸ ਕੰਪਨੀ ਦੇ ਬੰਦੇ ਨੇ ਮੈਨੂੰ ਇੱਕ ਨਾਲ ਦਿੱਤਾ ਟੀਮ ਡਰਾਈਵਰ, ਜਿਹੜਾ ਤੈਨੂੰ ਟਰੱਕ ਵੀ ਸਿਖਾਊਗਾ, ਤੈਨੂੰ ਸਾਰਾ ਬੈਕ ਵੀ ਸਿਖਾਊਗਾ, ਸਾਰੇ ਪੇਪਰ ਵਰਕ ਵੀ ਸਿਖਾਊਗਾ, ਪਰ ਤੈਨੂੰ ਅਸੀਂ ਪੈਸੇ $2000 ਤੋਂ ਸਟਾਰਟ ਕਰਨੇ ਆ। ਮੈਂ ਮੰਨ ਗਿਆ ਕਿਉਂਕਿ ਮੈਨੂੰ ਕੰਮ ਦੀ ਲੋੜ ਸੀ, ਕਿਉਂਕਿ ਮੈਂ ਇੰਡੀਆ ਤੋਂ ਆਇਆ ਸੀਗਾ। ਪਰ ਉਹਨਾਂ ਨੇ ਮੈਨੂੰ ਹੌਲੀ ਹੌਲੀ 1 ਸੈਂਟ ਹਰ ਮਹੀਨੇ ਵਧਾਉਂਦੇ ਰਹੇ। ਨਾਲੇ ਮੈਨੂੰ ਉਸ ਬੰਦਾ ਬਹੁਤ ਚੰਗੇ ਨੇਚਰ ਵਾਲੇ ਮਾਨ ਸਾਹਿਬ ਸੀਗੇ, ਇੰਡੀਆ ਤੋਂ, ਹੁਣ ਤਾਂ ਇੱਥੇ ਹੈ ਨਹੀਂ, ਇੰਡੀਆ ਚਲ ਗਏ। ਉਹਨਾਂ ਨੇ 1 ਸੈਂਟ ਹਰ ਮਹੀਨੇ ਮੇਰਾ ਵਧਾ ਦੇਣਾ। ਮੈਂ 9 ਮਹੀਨੇ ਲਗਾਤਾਰ ਉਹਨਾਂ ਦੇ ਨਾਲ ਡਰਾਈਵਰੀ ਕੀਤੀ। ਮਸੀਂ ਮੈਂ ਜਾ ਕੇ ਸਾਲ ਤੇ ਹੀ ਮੈਂ $4000 ਤੇ ਪਹੁੰਚਿਆ। ਪਰ ਉਹਨਾਂ ਨੇ ਮੈਨੂੰ ਹਿੱਲਾ ਤਾਰਨਾ, ਚੈਨਾ ਪਾਣਾ, ਕੈਨੇਡਾ ਦੇ ਵਿੱਚ ਸਾਰਾ ਕੁਝ ਦੱਸਿਆ। ਮੈਂ ਸਾਰਾ ਹੀ ਕੈਨੇਡਾ, ਹੈਲੀਫੈਕਸ, ਵੈਂਕੂਵਰ ਸਾਰਾ ਘੁੰਮਿਆ। ਹੁਣ ਮੈਂ ਇੱਥੇ ਕੈਨੇਡਾ ਦੇ ਵਿੱਚ ਚੱਲਦਾ ਰਿਹਾ, ਹੁਣ ਅਮਰੀਕਾ 'ਚ ਵੀ ਆ ਗਿਆ। ਪਰ ਮੈਂ ਇਹੀ ਕਹੂੰਗਾ, ਜਿਹੜਾ ਵੀ ਨਵਾਂ ਬੰਦਾ ਆਉਂਦਾ ਆ ਉਹਨੂੰ ਭਾਵੇਂ ਥੋੜ੍ਹੇ ਪੈਸੇ ਦੇ ਦਿਓ, ਜਾਂ ਕੰਪਨੀ ਵਾਲੇ ਥੋੜ੍ਹੇ ਪੈਸੇ ਦੇਣ ਜਾਂ ਉਹ ਲਵੇ, ਜ਼ਰੂਰ ਧਾਰਨਾ ਚਾਹੀਦਾ। ਗੁਰੂ ਤੋਂ ਬਿਨਾਂ ਕੋਈ ਕੰਮ ਨਹੀਂ। ਸਾਡੇ ਵਰਕ 'ਚ ਵੀ, ਸਕੂਲ ਵਾਲੇ 'ਚ ਵੀ, ਜਿਹੜੇ ਵੀ ਮਹਿਕਮੇ 'ਚ ਚੱਲ ਜਾਓ, ਗੁਰੂ ਜ਼ਰੂਰ ਚਾਹੀਦਾ। ਮੈਂ ਤਾਂ ਇਹੀ ਕਹੂੰਗਾ। ਬਾਕੀ ਅੱਜ ਕੱਲ੍ਹ ਨਿਆਣੇ ਜਿਹੜੇ ਚਾਹੁੰਦੇ ਆ ਵੀ ਅਸੀਂ ਛੇਤੀ ਪੈਸੇ ਕਮਾ ਕੇ ਛੇਤੀ ਸਾਰਾ ਕੁਛ ਕਰ ਲਈਏ, ਮੇਰੇ ਵੱਲੋਂ ਤਾਂ ਇਹੀ ਆ ਵੀ ਗੁਰੂ ਜ਼ਰੂਰ ਚਾਹੀਦਾ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਓਮਕਾਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਨੂੰ 20 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ, ਤਾਂ ਮੇਰਾ ਤਾਂ ਐਕਸਪੀਰੀਅੰਸ ਇਹ ਆ ਜੀ ਬਈ ਟੀਮ ਡਰਾਈਵਰ ਜ਼ਰੂਰੀ ਆ ਜੀ। ਪਹਿਲਾਂ ਤਾਂ ਟੀਮ ਜ਼ਰੂਰੀ ਚੱਲਣਾ ਚਾਹੀਦਾ ਆ, ਐਟਲੀਸਟ 2-4 ਮਹੀਨੇ 6 ਮਹੀਨੇ। ਗੱਲ ਹੈਗੀ ਇੱਦਾਂ ਭਾਜੀ, ਅੱਜ ਕੱਲ੍ਹ ਹੈਗੇ ਆ ਮੋਟਰਾਂ ਹੈਗੀਆਂ ਵੱਡੀਆਂ, ਟਰੱਕ ਹੈਗੇ ਆਟੋਮੈਟਿਕ। ਸਪੀਡਿੰਗ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਆਪਣੇ ਨਵੇਂ ਭਰਾਵਾਂ ਨੂੰ। ਮੈਂ ਤਾਂ ਇਹੀ ਕਹੂੰਗਾ, ਮੈਂ ਹੁਣ ਟਰੱਕ ਚਲਾਉਣਾ ਜੀ, ਮੇਰੇ ਕੋਲ ਇਸ ਵੇਲੇ ਕੋਈ ਟਿਕਟ ਨਹੀਂ ਹੈਗੀ, ਕਲੀਨ ਰੈਕਟ ਆ। ਬਟ ਜਦੋਂ ਕੋਲ ਦੀ ਜਦੋਂ ਅਸੀਂ 68-70 ਕਰੇ ਜਾਂਦੇ ਆ I-40 ਤੇ, ਜਿੱਦਾਂ ਹੁਣ ਅਰਜੁਨ ਜਾਂਦਾ, ਸਾਡੇ ਕੋਲ ਇੱਦਾਂ ਲੰਘ ਜਾਂਦੇ ਆ ਨਾ
ਜਿੱਦਾਂ ਡਰ ਲੱਗਦਾ ਆ ਹੈਨਾ ਵੀ ਸਪੀਡਿੰਗ ਦਾ ਵੀ ਖਿਆਲ ਰੱਖਣਾ ਚਾਹੀਦਾ ਮੁੰਡਿਆਂ ਨੂੰ, ਕੋਈ ਜਾਨਾਂ ਬਹੁਤ ਕੀਮਤੀ ਆ ਤੇ ਟੀਮ ਡਰਾਈਵਰ ਜ਼ਰੂਰ ਚੱਲਣਾ ਚਾਹੀਦਾ। ਸਪੀਡ ਦੇ ਹਿਸਾਬ 70 ਤੇ ਟਰੱਕ ਬਹੁਤ ਹੋ ਜਾਂਦਾ ਆ, 70 ਤੋਂ ਉੱਪਰ ਨਹੀਂ ਮੇਰੇ ਵੀਰਾਂ ਨੂੰ ਕਰਨਾ ਚਾਹੀਦਾ ਟਰੱਕ। ਬਾਕੀ ਥੋੜਾ ਸਕੂਲਾਂ ਵਾਲਿਆਂ ਨੂੰ, ਪਹਿਲਾਂ ਹੁੰਦੇ ਸੀ ਇੱਥੇ ਇੱਕ ਮੇਜਰ ਐਕਸਪ੍ਰੈਸ ਵਾਲੇ ਹੁੰਦੇ ਸੀ, ਚਲੋ ਵਧੀਆ ਸਕੂਲ ਹੁੰਦਾ ਸੀ, ਹੁਣ ਸਕੂਲਾਂ ਵਾਲੇ ਵੀ ਬਹੁਤ ਹੀ ਕੰਮ ਚੱਕੀ ਜਾਂਦੇ ਆ ਜੀ। ਸਕੂਲਾਂ ਵਾਲਿਆਂ ਨੇ ਛੋਟੀਆਂ ਛੋਟੀਆਂ ਟਰੱਕੀਆਂ ਹੀ ਰੱਖੀਆਂ ਆ, ਸਭ ਕੁਝ ਚੱਲਦਾ ਜੀ ਇੱਥੇ, ਯੂਟਾ ਤੋਂ ਲੈ ਦਿੰਦੇ ਆ, ਕਦੇ ਕਿੱਥੋਂ ਲੈ ਦਿੰਦੇ ਆ, ਚਲੋ ਲੈ ਦਿੰਦੇ ਆ। ਪਰ ਮੈਂ ਆਪਣੇ ਭਰਾਵਾਂ ਨੂੰ ਇਹੀ ਕਹੂੰਗਾ ਵੀ ਵੀਰੋ ਜਾਨ ਬੜੀ ਕੀਮਤੀ ਆ, ਟਰੱਕ ਹੈਗੇ ਵੱਡੇ, ਥੋੜਾ ਜਿਹਾ ਸਬਰ ਨਾਲ ਕੰਮ ਕਰੋ। ਜ਼ਿੰਦਗੀ ਕਿਤੇ ਹੁਣ 20 ਸਾਲ ਮੈਨੂੰ ਹੋ ਗਏ ਚਲਾਉਂਦਿਆਂ ਨੂੰ, ਚਲਾਈ ਜਾਣਾ ਹੈ, ਮੁੱਕ ਨਹੀਂ ਜਾਣਾ ਕੰਮ ਹੈਗਾ ਹੈਨਾ। ਤੇ ਆਪਦਾ ਪਹਿਲਾਂ ਟੀਮ ਨਾਲ ਜ਼ਰੂਰ ਚਲਾਓ ਟਰੱਕ। ਅਸੀਂ 6 ਮਹੀਨੇ ਟੀਮ ਨਾਲ ਟਰੱਕ ਚਲਾਇਆ ਸੀਗਾ, ਕਿਉਂਕਿ ਟੀਮ ਨਾਲ ਐਕਸਪੀਰੀਅੰਸ ਵਾਲੇ ਬੰਦੇ ਨਾਲ ਸਾਨੂੰ ਬਹੁਤ ਕੁਝ ਪਤਾ ਲੱਗਦਾ। ਬਾਕੀ ਜਿਹੜੀ ਡਰਾਈਵਿੰਗ ਆ ਯੂ ਲਰਨ ਐਵਰੀ ਡੇ। ਡਰਾਈਵਰ ਦੀ ਜ਼ਿੰਦਗੀ 'ਚ ਨਹੀਂ ਕੰਪਲੀਟ ਹੁੰਦਾ, ਡਰਾਈਵਰੀ ਇੱਕ ਬਹੁਤ ਇੱਕ ਕਹਿੰਦੇ ਸਮੁੰਦਰ ਆ ਹੈਨਾ। ਤੇ ਬਾਕੀ ਥੋੜੀ ਉਮਰ ਦੇ ਹਿਸਾਬ ਨਾਲ ਭਾਜੀ ਬਹੁਤ ਫਰਕ ਪੈਂਦਾ। ਜਿੱਦਾਂ ਮੈਂ ਵੀ ਜਦੋਂ 20-21 ਸਾਲ ਦਾ ਸੀ ਮੇਰੀ ਡਰਾਈਵਰੀ ਹੋਰ ਸੀ, ਹੁਣ ਮੈਂ ਜਿੱਦਾਂ 20 ਸਾਲ ਮੈਨੂੰ ਚਲਾਉਂਦੇ 40-45, ਹੁਣ ਬਹੁਤ ਫਰਕ ਪੈ ਗਿਆ ਜੀ। ਤੇ ਟਰੱਕ ਵੀ ਤੁਹਾਡਾ ਠੀਕ ਰਹਿੰਦਾ, ਐਵਰੇਜ ਵੀ ਤੁਸੀਂ ਵੱਧ ਜਾਂਦੀ ਆ, ਸਾਰਾ ਕੁਝ ਵੱਧਦਾ। ਤੇ ਮੈਂ ਤਾਂ ਆਪਣੇ ਭਰਾਵਾਂ ਨੂੰ ਇਹੀ ਕਹੂੰਗਾ ਵੀ ਇਹ ਕੰਮ ਮੁੱਕਣਾ ਹੈ ਨੀਗਾ ਵੀਰੋ, ਤੇ ਐਕਸਪੀਰੀਅੰਸ ਨਾਲ ਚੱਲੋ, ਤੇ ਜਾਨ ਬਹੁਤ ਕੀਮਤੀ ਆ, ਤੇ ਅਗਲੇ ਦੀ ਵੀ ਬਚਾਓ ਤਾਂ ਆਪਣੀ ਵੀ ਬਚਾਓ। ਥੈਂਕ ਯੂ ਧੰਨਵਾਦ ਜੀ। ਹੁਣ ਦੇਖੋ ਰਾਜਕਰਨ ਵੀਰ ਸਿੰਘ ਜੀ ਕਹਿੰਦੇ ਵੀ ਮੈਂ ਹੀ ਡਰ ਜਾਂਦਾ ਟਰੱਕ ਵਾਲਾ, ਜੇ ਟਰੱਕ ਵਾਲੇ ਤੋਂ ਡਰਦਾ ਤਾਂ ਜਿਹੜੇ ਕਾਰਾਂ ਵਾਲੇ ਉੱਥੇ ਜਾਂਦੇ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਹੋਊਗਾ। ਰਾਈਟ ਜੀ ਬਿਲਕੁਲ ਸਬਰ ਦੇ ਨਾਲ ਜਿਹੜਾ ਕੰਮ ਕਰਨਾ ਚਾਹੀਦਾ। ਦੇਖੋ ਆਏ ਆ ਸਾਰਿਆਂ ਨੇ ਕੰਮ ਕਰਨਾ, ਕੰਮ ਕਰਦੇ ਰਹਿਣਾ, ਕੰਮ ਮੁੱਕਣੇ ਨਹੀਂ, ਕੰਮ ਚੱਲਦੇ ਹੀ ਰਹਿਣੇ ਆ। ਇਹ ਆ ਵੀ ਆਪਾਂ ਇਸ ਨੂੰ ਫਿਊਚਰ ਦਾ, ਭਵਿੱਖ ਦਾ ਜਿਹੜਾ ਉਹ ਦੇਖ ਕੇ ਜਿਹੜਾ ਉਹ ਚੱਲੀਏ ਵੀ ਕਿਸ ਹਿਸਾਬ ਦੇ ਨਾਲ ਤੁਸੀਂ ਆਪਣੇ ਆਪ ਨੂੰ ਜਿਹੜਾ ਸਟੇਬਲ ਵੀ ਕਰਨਾ ਆ, ਐਸਟੈਬਲਿਸ਼ ਵੀ ਕਰਨਾ ਆ, ਪੈਰ ਵੀ ਲਾਉਣੇ ਆ, ਜਮਾਉਣੇ ਵੀ ਆ, ਸਾਰਾ ਕੁਛ ਕਰਨਾ ਆ। ਪਰ ਇਹ ਵੀ ਰਾਤੋਂ ਰਾਤ ਨਹੀਂ ਹੋਣਾ ਹੁੰਦਾ ਸਾਰਾ ਕੁਛ। ਜਿਹੜੇ ਅੱਜ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੀਆਂ ਵੱਡੀਆਂ ਕੰਪਨੀਆਂ ਦੇਖਦੇ ਆ, ਜਿਨ੍ਹਾਂ ਦੇ ਵੱਡੇ ਘਰ ਜਾਂ ਵੱਡੀਆਂ ਕਾਰਾਂ ਦੇਖਦੇ ਆ, ਉਹ ਰਾਤੋਂ ਰਾਤ ਨਹੀਂ ਜਿਹੜੇ ਉਹ ਬਣੇ। ਉਹਨਾਂ ਦਾ ਵੀ ਕਈ ਜਿਹੜੇ ਆ ਸਾਲਾਂ ਦਾ ਜਿਹੜਾ ਉਸ ਦੇ ਵਿੱਚ ਸਮਾਂ ਜਿਹੜਾ ਉਹ ਲੱਗਿਆ ਹੁੰਦਾ ਆ। ਸੋ ਇਹ ਚੀਜ਼ ਦਾ ਜ਼ਰੂਰ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਇਸ ਚੀਜ਼ ਨੂੰ ਜਿਹੜਾ ਧਿਆਨ ਹਿੱਤ ਰੱਖ ਕੇ ਜਿਹੜਾ ਉਹ ਚੱਲਿਆ ਜਾਵੇ। ਅਦਰਵਾਈਜ਼ ਨੁਕਸਾਨ ਹੀ ਆ। ਹਰ ਹਫ਼ਤੇ, ਹਰ ਮਹੀਨੇ ਜਿਹੜੀ ਆ ਕੋਈ ਨਾ ਕੋਈ ਇੱਦਾਂ ਦੀ ਫਿਰ ਜਿਹੜੀ ਉਹ ਖਬਰ ਆ ਉਹ ਆ ਜਾਂਦੀ ਆ। ਜ਼ਰੂਰੀ ਨਹੀਂ ਵੀ ਉਹਨਾਂ ਦਾ ਹੀ ਹਰ ਵਾਰੀ ਜਿਹੜਾ ਉਹ ਫਾਲਟ ਹੁੰਦਾ ਆ, ਪਰ ਕਿਸੇ ਹੋਰ ਨੇ ਵੀ ਜੇ ਐਕਸੀਡੈਂਟ ਉਹਨਾਂ ਦੇ ਵਿੱਚ ਮਾਰ ਕੇ ਕੀਤਾ ਹੁੰਦਾ, ਉਹ ਮੇ ਬੀ ਉੱਦਾਂ ਦਾ ਜਿਹੜਾ ਉਹ ਹੋਵੇ। ਸੋ ਇੱਦਾਂ ਦੀਆਂ ਚੀਜ਼ਾਂ ਤੋਂ ਪਰਹੇਜ਼, ਬਚਾਅ ਜਿਹੜਾ ਆ ਉਸ ਦੇ ਵਿੱਚ ਹੀ ਫਾਇਦਾ ਹੈਗਾ ਆ। ਬਾਕੀ ਹੁਣ ਰੀਸੈਂਟਲੀ ਥੋੜ੍ਹੇ ਦਿਨ ਪਹਿਲਾਂ ਹੀ $12 ਮਿਲੀਅਨ ਦਾ ਜਿਹੜਾ ਹਰਜੋਤ ਸਿੰਘ ਜੀ, $11 ਮਿਲੀਅਨ ਦਾ ਜਿਹੜਾ ਜੁਰਮਾਨਾ ਜਿਹੜਾ ਲਾਸੂਟ ਹੋਇਆ ਸੀਗਾ, ਇੱਕ ਬੇਕਰਸਫੀਲਡ ਦੀ ਕੰਪਨੀ ਆ, ਉਹ ਵੀ ਕਹਿ ਲਓ ਵੀ ਮਾੜੀ ਗੱਲ ਇਹ ਆ ਵੀ ਉਹਦੇ ਵਿੱਚ ਵੀ ਡਰਾਈਵਰ ਪੰਜਾਬੀ ਸੀਗਾ। ਰੈੱਡ ਲਾਈਟ ਉਸਨੇ ਜਿਹੜੀ ਉਹ ਟੱਪੀ ਸੀ ਤੇ ਕਿਸੇ ਦੇ ਵਿੱਚ ਮਾਰੀ ਸੀ, ਤੇ ਫਿਰ ਉਹ ਪਰਿਵਾਰ ਵਾਲਿਆਂ ਨੂੰ ਹੁਣ $10 ਮਿਲੀਅਨ ਦਾ ਜਿਊਰੀ ਨੇ ਅਵਾਰਡ ਕੀਤਾ ਹੈਗਾ ਆ। ਸੋ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਵਾਪਰੇ, ਅਣਗਹਿਲੀ ਨਾ ਹੋਵੇ। ਹੁਣ ਉਹ ਬੰਦਾ ਕਹਿੰਦੇ ਆ ਵੀ ਉਸ ਦੇ ਵਿੱਚ ਉਸ ਟਾਈਮ ਫੋਨ ਦੇ ਉੱਤੇ ਸੀਗਾ, ਫੋਨ ਵੱਲ ਕਹਿੰਦੇ ਆ ਵੀ ਉਹ ਦੇਖ ਰਿਹਾ ਸੀਗਾ। ਇਹ ਵੀ ਬਹੁਤ ਵੱਡੀ ਇਸ ਟਾਈਮ ਜਿਹੜੀ ਉਹ ਪ੍ਰੋਬਲਮ ਹੈਗੀ ਆ। ਅੱਗੇ ਕਿਉਂਕਿ ਡਿਸਟਰੈਕਸ਼ਨਸ ਘੱਟ ਹੁੰਦੀਆਂ ਸੀਗੀਆਂ, ਇੱਦਾਂ ਦੀਆਂ ਡਿਸਟਰੈਕਸ਼ਨਸ ਨਹੀਂ ਸੀ ਹੁੰਦੀਆਂ। ਹੁਣ ਡਿਸਟਰੈਕਸ਼ਨਾਂ ਇੰਨੀਆਂ ਕਿ ਜ਼ਿਆਦਾ ਆ ਗਈਆਂ ਆ ਵੀ ਬੰਦੇ ਦਾ ਧਿਆਨ ਹੀ ਜਿਹੜਾ ਪਰੇ ਨੂੰ ਜਿਹੜਾ ਉਹ ਚਲੇ ਜਾਂਦਾ ਆ। ਧਿਆਨ ਇੱਕ ਪਾਸੇ ਨੂੰ, ਫੋਕਸ ਜਿਹੜਾ ਆ ਉਹ ਗਵਾ ਬਹਿੰਦੇ ਆ, ਤੇ ਫੋਕਸ ਕਰਨਾ ਤੇ ਪੇਸ਼ੈਂਸ ਜਿਹੜੀ ਆ ਉਹ ਘਟਦੀ ਜਿਹੜੀ ਉਹ ਜਾ ਰਹੀ ਆ। ਸੋ ਉਹਦੇ ਕਰਕੇ ਵੱਡੇ ਜਿਹੜੇ ਨੁਕਸਾਨ ਆ ਉਹ ਆਪਾਂ ਨੂੰ ਦੇਖਣ ਨੂੰ। ਸੋ ਇਸੇ ਤਰ੍ਹਾਂ ਸਾਡਾ ਸਮਾਂ ਵੀ ਸਮਾਪਤੀ ਵੱਲ ਆ। ਰਾਜਕਰਮਵੀਰ ਸਿੰਘ ਜੀ, ਇੱਕ ਸਾਡੇ ਸਰੋਤੇ ਜਿਹੜੇ ਆ ਫੇਸਬੁੱਕ ਤੇ ਗੁਰਵਿੰਦਰ ਢਾਲੀਵਾਲ, ਉਹ ਕਹਿੰਦੇ ਵੀ ਤਜਰਬਾ ਜਿਹੜਾ ਸਿੱਖ ਕੇ ਵੀ ਆ ਸਕਦਾ, ਵੀ ਸਿੱਖਣ ਨੂੰ ਅੱਜ ਕੱਲ੍ਹ ਕੋਈ ਚੰਗਾ ਨਹੀਂ ਸਮਝਦਾ। ਅਗਲਾ ਕਹਿੰਦਾ ਮੈਨੂੰ ਪਤਾ ਆ ਹਨਾ। ਦੂਜਾ ਕਹਿੰਦੇ ਯਾਰਡ ਵਿੱਚ ਜਾਣ ਤੋਂ ਪਹਿਲਾਂ ਸਾਰਾ ਟਰੱਕ ਟ੍ਰੇਲਰ ਚੈੱਕ ਕਰਕੇ ਤੁਰੋ, ਕਾਹਲੀ ਮਾਰਦੀ ਆ। ਫਾਸਲਾ ਟਰੱਕ ਦਾ 200-300 ਗਜ ਰੱਖੋ। ਇਹ ਸੋ ਬਿਲਕੁਲ ਸਹੀ ਗੱਲ ਆ। ਜੇ ਕੋਈ ਵਧੀਆ ਸਲਾਹ ਦੇਵੇ ਉਹ ਸਿੱਖ ਲੈਣੀ ਚਾਹੀਦੀ ਆ, ਕੋਈ ਐਡੀ ਮਾੜੀ ਨਹੀਂ ਹੈ। ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਨੂੰ ਜਿਹੜਾ ਆ ਮਾੜੀ ਸਲਾਹ ਦਊਗਾ। ਹਰ ਇੱਕ ਜਿਹੜਾ ਕੰਮ ਉਹਦੇ 'ਚ ਜਿਹੜਾ ਤਜਰਬੇ ਵਾਲਾ ਬੰਦਾ ਹੁੰਦਾ ਆ, ਉਹ ਤੋਂ ਕੁਛ ਨਾ ਕੁਛ ਸਿੱਖ ਲੈਣਾ ਚਾਹੀਦਾ ਜੀ। ਨਾਮਦੇਵ ਮਾਨ ਕਹਿੰਦੇ ਨੇ ਵੀ ਨਵੇਂ ਡਰਾਈਵਰ ਨੂੰ ਟੀਮ ਨਾਲ ਚੱਲਣਾ ਚਾਹੀਦਾ ਆ, ਹੋਰ ਕੋਈ ਤਰੀਕਾ ਨਹੀਂ ਹੈਗਾ ਜਿਹੜਾ ਐਕਸਪੀਰੀਅੰਸ ਜਿਹੜਾ ਉਹ ਲੈਣ ਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖੋ, ਡਰਾਈਵਰਸ ਨੂੰ ਪੁਸ਼ ਨਾ ਕਰੋ, ਨਵਿਆਂ ਨੂੰ ਜਿਹੜਾ ਉਹ ਪੁਸ਼ ਨਾ ਕਰੋ, ਉਹਨਾਂ ਨੂੰ ਟੀਮ ਦੇ ਨਾਲ ਚੱਲਣ ਦਾ ਜਿਹੜਾ ਉਹ ਮੌਕਾ ਦਿਓ। ਲਾਲਚ ਉਹਨਾਂ ਨੂੰ ਜਦੋਂ ਤੁਸੀਂ ਦਿਖਾ ਹੀ ਦੇਣਾ ਹੈ ਵੀ ਭਾਈ ਤੈਨੂੰ 10-12 ਹਜ਼ਾਰ ਮਿਲਣਾ, ਉਹਨੇ ਫਿਰ ਕਿਉਂ ਜਾਊਗਾ ਦੂਜੇ ਦੇ ਨਾਲ। ਸੋ ਉਹਨੂੰ ਪਹਿਲੋਂ ਇਸ ਚੀਜ਼ ਨੂੰ ਪਹਿਲੋਂ ਦਿਮਾਗ 'ਚ ਇਹ ਪਾਉਣਾ ਚਾਹੀਦਾ ਵੀ ਭਾਈ ਪਹਿਲੋਂ ਨਾਲ ਚੱਲ ਕਿਸੇ ਦੇ, ਸੌਖਾ ਰਹੇਗਾ, ਸਿੱਖ ਜਾਏਗਾ, ਫਿਰ $10-12 ਹਜ਼ਾਰ ਤੇਰਾ ਜਿਹੜਾ ਬਣਦਾ ਹੀ ਜਾਣਾ, ਫਿਰ ਉਹ ਰੁਕਣਾ ਨਹੀਂ ਆ। ਪਹਿਲੇ ਜਿਹੜੇ ਆ 1-2 ਸਾਲ ਆ
ਉਹ ਆਰਾਮ ਦੇ ਨਾਲ ਥੋੜ੍ਹੇ ਜਿਹੇ ਸਬਰ ਦੇ ਨਾਲ ਹੱਥ ਘੁੱਟ ਕੇ ਜਿਹੜਾ ਆ ਉਹ ਗੁਜ਼ਾਰਾ ਜਿਹੜਾ ਉਹ ਕਰ ਲਓ। ਸੋ ਬਾਅਦ ਦੇ ਵਿੱਚ ਪੈਸੇ ਨੇ ਵੀ ਆਉਣਾ, ਡਾਲਰਾਂ ਨੇ ਵੀ ਆਉਣਾ, ਆਉਂਦੇ ਜਾਂਦੇ ਰਹਿਣਾ। ਇਹਨਾਂ ਨੇ ਇਹ ਹੱਥ ਦੀ ਮੈਲ ਆ ਜਾਣੀ, ਲੈ ਜਾਣੀ, ਇਹ ਸਾਰਾ ਕੁਛ ਜਿਹੜਾ ਆ ਉਹ ਹੁੰਦਾ ਹੀ ਰਹਿਣਾ। ਤੇ ਸਮਾਂ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਹੀ ਤੇ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।